सिखा का गुरुद्वारा से विशकार पिंड दे अजे भी आए ਜਿਹੜਾ ਇਹ ਗੁਰਦੁਆਰਾ ਇੱਕ ਸੀ ਪਹਿਲਾਂ ਕਿ ਦੋ ਸਨ ਪਿੰਡ 'ਚ? एक ਇੱਕ ਹੀ ਸੀ। ਅੱਛਾ ਅੱਛਾ। चंगा चंगा गुरुद्वारा से। ਮੰਦਰ ਹੈ ਸੀ? ਮੰਦਰ मंदिर भी आए अजे भी आए मंदिर ਅਜੇ ਵੀ ਹੈ ਮੰਦਰ? मंदिर सही सलाम साडा उमें खड़ा है ਅੱਛਾ जी। साडे सिखा का मंदिर है ਸਿੱਖਾਂ ਦਾ ਹਾਂ। ਇਹ ਹਿੰਦੂਆਂ ਦਾ ਮੰਦਰ ਹੁੰਦਾ, ਸਿੱਖਾਂ ਦਾ ਹੁੰਦਾ ਗੁਰਦੁਆਰਾ। वो सिखा का गुरुद्वारा विशकार पिंड दे ਮੰਦਰ ਵੀ ਹੈ ਤੇ ਗੁਰਦੁਆਰਾ ਵੀ ਹੈ? मंदिर बने में मंदिर दखन वाले पासे बने में पिंडो ਹਾਂ। ए सड़क जी गोल सड़क है तो बने में ਅੱਛਾ। ਭਾਨੂ ਭਾਨੂ ਬਾਹਮਣ ਸੀ ਸਿੱਖ ਨਹੀਂ ਸੀ ਭਾਨੂ ਬਾਹਮਣ ਸੀ ਤੇ ਵਡਾਲਾ ਸਿੰਘ ਜਿਹੜਾ ਇਹ ਸਿੱਖ ਸੀ ਸ਼ਿਗਾਰਾ ਸਿੰਘ ਜਿਹੜਾ ਸੀ ਇਹ ਸਿੱਖ ਸੀ ਤੇ ਵੀਰ ਸਿੰਘ ਸਿੱਖ ਸੀ ਜਗੀਰ ਸਿੰਘ ਸਿੱਖ ਸੀ ਲਾਲ ਸਿੰਘ ਸਿੱਖ ਸੀ ਗੜਵੇ ਉਹ ਲਿਆ ਨਾ ਦੁਰ ਚੋਕੇ ਸਰਦੂਲਾ ਸਿੰਘ ਸੀ ਉਹਦੇ ਨਾਂ ਜਗੀਰ ਸਿੰਘ ਦਾ ਪੁੱਤਰ ਸੀ ਬੜਾ ਗੱਭਰੂ ਸੀ ਸੋਹਣਾ ਗੱਭਰੂ ਜੀ ਜ਼ਿਆਦਾ ਬੇਟਾ ਜਵਾਨ ਸੀ। ਐਡਾ ਜਵਾਨ ਤੇ ਉਹ ਮੁੜ ਜਿਲੇ ਲਿਆਇਆ ਨਾ ਮੇਰੇ ਕੋਲ ਉਹਦਾ ਗੜਵਾ ਲੰਘਦੇ ਉਥੋਂ ਮੇਰੇ ਕੋਲੋਂ ਲੱਗਣਾ ਹੈ ਨਾ ਉਹਨਾਂ ਦੇ ਛੋਲਿਆਂ ਦੀ ਜਾਠੀ ਪਿਆ ਚਾੜਨਾ ਅੱਛਾ। ਖੂਹ ਕੋਈ ਪਹਿਲੀ 8ਵੀਂ ਹਾਂ। ਜੇ ਉੱਥੇ ਬਾਠੀ ਹੈ ਤੇ ਬਾਠੀ ਨਾਲ ਦੁਰ ਪਿਆ ਹੈ ਉਹਨੂੰ ਅੱਛਾ। ਜੇ ਬਾਠੀ ਨਹੀਂ ਤਾਂ ਚੱਪਾ ਲਾਇਆ ਇਹ ਲਾ ਕੇ ਇੱਥੇ ਮੂੰਹ ਤੇ ਪੀ ਜੋ ਉਸ ਤਰ੍ਹਾਂ ਰੁੜਦਾ ਦੁਸ਼ ਹੈ ਨਾ ਉਹ ਆਖਿਆ ਪੀਹਾ ਕਰ ਮੂੰਹ ਪੀਹਾ ਕੀਤਾ ਉਹ ਇਹ ਪੀ ਲਿਆ ਤਲੀ ਤੂੰ ਪੀ ਲਿਆ ਤੇ ਗੜਵੇ ਨੂੰ ਲਾਓ ਮੂੰਹ ਤੇ ਪੀ ਅੱਛਾ। ਤੇ ਬਾਬੇ ਉਹ ਖੱਤਰੀ ਹੈ ਜਿਹੜੇ ਫਿਰ ਇਹਨੇ ਆਹ। ਹਿੰਦੂ ਖੱਤਰੀ, ਉਹਨਾਂ ਦੀ ਦੁਕਾਨਾਂ ਤੇ ਕੋਨਾ ਸਨ? ਬੜੀ ਕਿੱਥੇ ਕਰ ਗਏ ਦੁਕਾਨ? ਵਿੱਚ ਬਾਜ਼ਾਰ ਦੇ ਦੁਕਾਨਾਂ ਪਿੰਡ ਦੇ ਵਿੱਚ ਬਾਜ਼ਾਰ ਹੈ ਅੱਛਾ। ਤੇ ਉਹਦੇ ਵਿੱਚ ਦੁਕਾਨਾਂ ਹਨ ਉਹਨਾਂ ਦੀਆਂ ਬੜੇ ਵਾਸੇ ਉਹ ਜਿਹੀ ਦੁਕਾਨ ਹੈ ਉਹ ਪੁਰਾਣੀ? ਹੋਣ ਦੀਆਂ ਦੇਖਦੇ ਦੁਕਾਨਾਂ ਵਿੱਚ ਉਹ। ਅੱਛਾ ਅੱਛਾ। ਹਾਂ ਕਾਹਦੀ ਦੁਕਾਨਾਂ ਕਰ? ਬਾਜ਼ਾਰ ਦੇ ਵਿੱਚ ਕੱਪੜੇ ਦੀਆਂ ਦੁਕਾਨਾਂ ਕੱਪੜੇ ਦੀਆਂ ਦੁਕਾਨਾਂ? ਕੱਪੜੇ ਦੀਆਂ ਦੁਕਾਨਾਂ ਅੱਛਾ ਅੱਛਾ। ਕਿਸੇ ਖੱਤਰੀ ਦਾ ਨਾਮ ਯਾਦ ਹੈ ਕੋਈ ਦੁਕਾਨ ਵਾਲੇ ਦਾ? ਰਾਧਾ ਸਿੰਘ ਪਾਸੀ ਹਾਂਜੀ। ਇਹ ਰਾਧਾ ਸਿੰਘ ਪਾਸੀ ਹਾਂਜੀ, ਰਾਧਾ ਸਿੰਘ। ਹਾਂ ਇਹਦਾ ਨਾਂ ਸੀ ਅੱਛਾ ਅੱਛਾ। ਹਾਂ ਲੱਭੂ ਖਤਰੀ ਸੀ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਪਏ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਸਾਡੇ ਬਜ਼ੁਰਗ ਮੌਜੂਦ ਨੇ ਜੀ, ਇਹਨਾਂ ਕੋਲੋਂ ਪੁੱਛਣੇ ਆ 1947 ਟਾਈਮ ਦੀ ਕਹਾਣੀ ਇਹਨਾਂ ਜ਼ਬਾਨੀ ਜੀ। ਅਸਲਾਮ ਵਾਲੇਕੁਮ ਬਜ਼ੁਰਗੋ। ਬਿਸਮਿल्लाह जी वालेकुम सलाम। ਬਜ਼ੁਰਗੋ ਆਪਣਾ ਨਾਂ ਕੀ ਹੈ? नजर मोहम्मद ਨਜ਼ਰ ਮੁਹੰਮਦ। ਤੁਹਾਡੇ ਵਾਲ ਸਾਹਿਬ ਦਾ ਨਾਂ ਕੀ? पीरन ता ਪੀਰਾਂ ਦੀ। ਤਾਂ ਦਾਦਾ ਜੀ ਦਾ ਵੀ ਆਂਦਾ ਬਜ਼ੁਰਗੋ? दादाजी का भी आंदा ਹਾਂਜੀ, ਕੀ ਨਾਂ ਉਹਦਾ? गुरजाम ਗੁਰਿਆਮ ਜੀ। ਆਪਣੀ ਜ਼ਾਤ ਕਿਹੜੀ ਜੀ? औलख ਔਲਖ। ਅੱਛਾ ਅੱਛਾ। साढ़े पिंड का नाम ही औलख है साड़ी ज़ात भी औलख है। ਅੱਛਾ। ਤੇ ਬਜ਼ੁਰਗੋ ਆਪਣਾ ਉਮਰ ਉਦੋਂ ਕਿੰਨੀ ਕੁ ਸੀ, ਤੁਸੀਂ ਕਿੱਡੇ ਕੁ ਸੀ ਜਦੋਂ 47 ਦੀ ਹੋਈ ਵੰਡ? उसमें मेरी कोई उम्र 8 साल सी या 7 सी नहीं आई सी। ਅੱਛਾ ਅੱਛਾ। 8-10 ਸਾਲ ਸੀ। 8-7 साल आई सी। ਸਹੀ ਹੋ ਗਿਆ ਤੇ नवा तो थले ही सी नवा तो उत्ते नहीं सी। ਸਹੀ ਹੈ। ਤੇ ਬਜ਼ੁਰਗੋ ਜਦੋਂ ਆਪਣਾ ਵੰਡ ਹੋਈ ਉਸ ਟਾਈਮ ਪਿੰਡ ਦਾ ਨਾਂ ਕੀ ਸੀ? ਇਹੋ ਸੀ ਔਲਖ ਭਾਈ ਕੇ। ਉਦੋਂ ਵੀ ਆਈ ਸੀ ਔਲਖ ਭਾਈ ਕੇ? ਹਾਂ। ਹੁਣ ਵੀ ਔਲਖ ਭਾਈ ਕੇ। ਇਹਦੇ ਆਲੇ ਦੁਆਲੇ ਪਿੰਡ ਦੱਸਿਆ ਇੱਕ ਦੋ ਚਾਰ? ਇਹਦੇ ਆਲੇ ਦੁਆਲੇ ਪਿੰਡ ਹੈ ਅਰਗਣ ਹਾਂਜੀ ਗੁੜੀ ਕੋਟ ਕੇਸ਼ੋ ਹਾਂਜੀ। ਇਹ ਜਗ੍ਹਾ ਜੋ ਚੜ੍ਹਦੇ ਪਾਸੇ ਆ ਜੋ ਚੱਕ ਮਦਨ ਚੱਕ ਹੰਜਰਾ ਵਾਲਾ ਪਿੰਡ ਹੈ ਸਹੀ। ਜੇਲਾ ਮਾ ਇਹ ਇੱਧਰ ਕਿਹੜਾ ਪਿੰਡ ਹੈ ਓਏ ਕੀ ਨਾਂ ਹੈ ਪਿੰਡ ਆ ਦਸੀ ਆਪਣੀ ਪਾਸੇ ਪਿੰਡ ਬਜ਼ੁਰਗੋ ਤੁਸੀਂ ਬਸ਼ਿੰਦੇ ਹੋ ਨਾ? ਹਾਂ ਇੱਥੋਂ ਦੇ ਇੱਥੇ ਦੀ? ਆ ਪਹਿਲਾਂ ਇਹਦਾ ਪਿੰਡ ਦਾ ਜ਼ਿਲ੍ਹਾ ਕਿਹੜਾ? ਗੁਜਰਾਲਾ ਗੁਜਰਾਂਵਾਲਾ। ਤਹਿਸੀਲ ਵੀ ਸਾਡੀ ਗੁਜਰਾਲੀ ਦੀ ਜ਼ਿਲ੍ਹਾ ਵੀ ਗੁਜਰਾਲਾ। ਜ਼ਿਲ੍ਹਾ ਗੁਜਰਾਂਵਾਲਾ। ਹਾਂ ਹੁਣ ਤਹਿਸੀਲ ਮੈਂ ਖਿਆਲ ਨਸ਼ਹਿਰਾ ਸਾਡੀ ਸੀ। ਹਾਂ ਹਾਂ। ਪਹਿਲਾਂ ਤਹਿਸੀਲ ਵੀ ਗੁਜਰਾਲਾ ਸੀ ਜ਼ਿਲ੍ਹਾ ਵੀ ਗੁਜਰਾਲਾ ਸੀ ਜੀ। ਬਜ਼ੁਰਗੋ ਪਿੰਡ ਕਿੱਡਾ ਸੀ 47 ਟਾਈਮ ਭਲਾ? ਇਹ ਦੋ ਹੋਟਲ ਨਾਲ ਕੋਈ ਪਿੰਡ ਵਾਲਾ ਸੀ ਇਹ ਹੁਣ ਆ ਕੇ ਪਿੰਡ ਵੱਧ ਗਿਆ ਸੁੱਖ। ਉਹਦਾ ਪੂਰਾ ਜਿਹਾ ਸੀ? ਹਾਂ ਪੂਰਾ ਜਿਹਾ ਪਿੰਡ ਸੀ ਮੇਰਾ ਤਾਂ ਪੂਰਾ ਨਹੀਂ ਸੀ ਅੱਛਾ ਸੀ ਹੋਟਲ ਵੀ ਤੇ ਹੁਣ ਤੇ ਮੁੜ ਬੜਾ ਪਿੰਡ ਹੋ ਗਿਆ। ਅੱਛਾ ਬਜ਼ੁਰਗੋ ਉਸ ਟਾਈਮ 47 ਟਾਈਮ ਜਦੋਂ ਵੰਡ ਹੋਈ ਉਦੋਂ ਇੱਥੇ ਕਿਹੜੇ ਕਿਹੜੀ ਕੌਮਾਂ ਰਹਿੰਦੀਆਂ ਪਿੰਡ 'ਚ? ਪਿੰਡ 'ਚ ਕੌਮਾਂ ਉਹ ਵੀ ਔਲਖ ਹੀ ਸਨ ਜਿਹੜੇ ਤੁਰ ਗਏ ਨੇ ਨਾ ਸਿੱਖ ਜਿਹੜੇ ਸਨ ਉਹ ਵੀ ਔਲਖ ਹੀ ਸਨ। ਅੱਛਾ। ਹਾਂ ਪਿੱਛੋਂ ਜਮਾ ਸਾਡਾ ਅਗਲੇ ਕੋਈ ਸੀ। ਅੱਛਾ ਅੱਛਾ। ਜਦੋਂ ਕਿ ਸਾਡੇ ਵਿਲਾਰੂ ਆਏ ਨੇ ਨਾ ਖੋਰ ਕਿਹੜੇ ਵਕਤ 'ਚ ਆਏ ਨੇ ਹਾਂਜੀ ਹਾਂਜੀ। ਇਹ ਆਏ ਨੇ ਅੰਮ੍ਰਿਤਸਰ ਤੋਂ ਉੱਠ ਕੇ। ਸਹੀ ਹੈ। ਹਾਂ ਤੇ ਇਹਦੇ ਉਹ ਤਾਂ ਪਤਾ ਨਹੀਂ ਉਹਨੂੰ ਕਿਹੜੇ ਸਾਨੇ 'ਚ ਆਏ ਨੇ 400 ਸਾਲ ਹੋ ਗਿਆ ਉਹ ਆਇਆ ਨੂੰ ਜਾਂ 500 ਸਾਲ ਹੋ ਗਿਆ ਜਾਂ 700 ਸਾਲ ਹੋ ਗਏ ਮੈਨੂੰ ਇਹ ਨਹੀਂ ਪਤਾ। ਅੱਛਾ ਅੱਛਾ। ਆਏ ਪਹਿਲਾਂ ਸਾਡੇ ਵਿਲਾਰੂ ਜਿਹੜੇ ਨੇ ਇਹ ਵੀ ਉੱਠ ਕੇ ਆਏ ਹੋਏ ਨੇ ਜ਼ਿਲ੍ਹੇ ਅੰਮ੍ਰਿਤਸਰ ਤੋਂ। ਹਾਂ ਯਾਨੀ ਉਹ 47 ਤੋਂ ਪਹਿਲੇ ਕਿਤੇ ਆ ਗਏ ਨਾ? ਬੋੜੇ ਪਾਲਾਂ ਸਹੀ ਹੈ।
ਜੀ ਆ ਬੜੇ ਪਾਲਾ ਤੇ ਬਜ਼ੁਰਗੋ ਮੁਸਲਮਾਨਾਂ ਤੋਂ ਇਲਾਵਾ ਹੋਰ ਕਿਹੜੇ ਕਹਾਂ ਤੇ ਕਿਹੜਾ ਕੋ ਰਹਿੰਦਾ ਸੀ? ਇੱਥੇ ਰਹਿੰਦੇ ਸਨ ਸਿੱਖ ਅੱਛਾ ਜੀ। ਖੱਤਰੀ ਖੱਤਰੀ, ਆ ਹਿੰਦੂ ਖੱਤਰੀ ਬਾਹਮਣ ਆ ਹਿੰਦੂ ਖੱਤਰੀ ਬਾਹਮਣ ਤੇ ਚੂੜੇ ਸਾਹਿਬ ਵੀ ਐਸਾ ਕੋਈ? ਬਿਲਕੁਲ ਹੀ ਸਨ। ਅੱਛਾ ਉਹ ਵੀ ਬੇਬਾਸ ਸਨ। ਕੋ ਖੱਤਰੀ ਕਿਹੜੇ ਕਿਹੜੇ ਘਰ ਰਹਿੰਦੇ ਹੈ ਜਾਂ ਸਿੱਖ ਕੋ ਨਾਂ ਨੂੰ ਯਾਦ ਹੋਣ ਤੁਹਾਨੂੰ ਜਿਹੜਾ ਵੀ ਨਾਂ ਯਾਦ ਹੋਵੇ? ਕੋਈ ਨਹੀਂ ਨਾ ਜਿਹਦਾ ਨਾਂ ਯਾਦ ਸੀ ਉਹੀ ਦੱਸ ਦਿਓ, ਜਿਹਦਾ ਵੀ ਯਾਦ ਸੀ। ਸਿੱਖਾਂ ਦੇ ਨਾਂ ਯਾਦ ਨੇ। ਮੇਰਾ ਕਹਿਣ ਦਾ ਮਕਸਦ ਤੁਹਾਨੂੰ ਜਿਹੜਾ ਯਾਦ ਦੱਸ ਦਿਓ, ਸਿੱਖਾਂ ਦੇ, ਹਿੰਦੂਆਂ ਦੇ, ਚੂੜਿਆਂ ਦੇ, ਜਿਹਦਾ ਵੀ ਨਾਂ ਯਾਦ। ਮੈਂ ਤੁਹਾਨੂੰ ਦੱਸਣਾ ਪਿਆ ਜਗੀਰ ਸਿੰਘ ਸੀ, ਅੱਛਾ ਜੀ। ਵੱਡਾ ਵੀਰ ਸਿੰਘ ਸੀ, ਛੋਟਾ ਜਗੀਰ ਸਿੰਘ ਸੀ, ਛੋਟਾ ਲਾਲ ਸਿੰਘ ਸੀ। ਅੱਛਾ ਜੀ। ਤਰਾਏ ਭਰਾ ਸਨ ਤੇ ਹੂੰ ਹੂੰ ਬੜੇ ਵਸਦੇ ਪੁੱਜਦੇ ਸਨ। ਹੂੰ। ਥੋੜਾ ਨਾਂ ਸੀ ਉਹਨਾਂ ਦਾ ਵੀ, ਸਿੱਖ ਸਨ। ਆ ਸਿੱਖ। ਅੱਛਾ ਅੱਛਾ ਤੇ ਇੱਥੇ ਫਿਰ ਸਨ ਸ਼ਿੰਗਾਰਾ ਸਿੰਘ ਅੱਛਾ ਜੀ। ਤੇ ਸਰਦਾਰ ਸਿੰਘ ਹੂੰ ਹੂੰ। ਇਸ ਦਾ ਨਾਂ ਸਨ। ਖੱਤਰੀ ਹੈ ਜਿਹੜੇ ਇੱਥੇ ਰਹਿੰਦੇ ਆ ਹਿੰਦੂ ਖੱਤਰੀ, ਉਹਨਾਂ ਦੀ ਦੁਕਾਨਾਂ ਤੇ ਕੋਨਾ ਸਨ? ਬੜੀਆਂ ਕਿੱਥੇ ਕਰਕੇ ਦੁਕਾਨ? ਵਿੱਚ ਬਾਜ਼ਾਰ ਦੇ ਦੁਕਾਨਾਂ ਹਨ। ਪਿੰਡ ਦੇ ਵਿੱਚ ਬਾਜ਼ਾਰ ਹੈ ਅੱਛਾ। ਤੇ ਉਹਦੇ ਵਿੱਚ ਦੁਕਾਨਾਂ ਹਨ ਉਹਨਾਂ ਦੀਆਂ ਬੜੇ ਵਾਸੇ ਉਹ ਜਿਹੀ ਦੁਕਾਨ ਹੈ ਉਹ ਪੁਰਾਣੀ? ਹੋਣ ਦੀਆਂ ਇੱਕ ਦੋ ਦੁਕਾਨਾਂ ਵਿੱਚ ਉਹ। ਅੱਛਾ ਅੱਛਾ। ਹਾਂ ਕਾਹਦੀ ਦੁਕਾਨਾਂ ਕਰ? ਬਾਜ਼ਾਰ ਦੇ ਵਿੱਚ ਕੱਪੜੇ ਦੀਆਂ ਦੁਕਾਨਾਂ ਕੱਪੜੇ ਦੀਆਂ ਦੁਕਾਨਾਂ? ਕੱਪੜੇ ਦੀਆਂ ਦੁਕਾਨਾਂ ਹਨ। ਅੱਛਾ ਅੱਛਾ। ਕਿਸੇ ਖੱਤਰੀ ਦਾ ਨਾਂ ਯਾਦ ਹੈ ਕੋਈ ਦੁਕਾਨ ਵਾਲੇ ਦਾ? ਰਾਜਾ ਸਿੰਘ ਪਾਸੀ। ਹਾਂਜੀ। ਰਾਜਾ ਸਿੰਘ ਪਾਸੀ। ਲਾਲਾ ਸਿੰਘ? ਰਾਜਾ ਸਿੰਘ। ਰਾਧਾ। ਹਾਂ ਲਾਲਾ ਨਹੀਂ, ਰਾਜਾ ਸਿੰਘ ਪਾਸੀ। ਰਾਧਾ ਸਿੰਘ। ਹਾਂ ਇਹਦਾ ਨਾਂ ਸੀ। ਅੱਛਾ ਅੱਛਾ। ਹਾਂ ਲੱਭੂ ਖੱਤਰੀ ਸੀ। ਅੱਛਾ ਬਜ਼ੁਰਗੋ ਪਿੰਡ ਵਿੱਚ ਜਦੋਂ ਕੋਈ ਮੰਦਿਰ ਆਇਆ ਸੀ? ਮੰਦਰ ਵੀ ਆਏ, ਅਜੇ ਵੀ ਆਏ ਮੰਦਰ। ਅਜੇ ਵੀ ਆਇਆ ਮੰਦਿਰ? ਮੰਦਰ ਸਹੀ ਸਲਾਮ ਸਾਡਾ ਉਵੇਂ ਖੜਾ ਹੈ। ਅੱਛਾ ਜੀ। ਸਾਡੇ ਸਿੱਖਾਂ ਦਾ ਮੰਦਰ ਹੈ। ਸਿੱਖਾਂ ਦਾ ਹੈ? ਹਿੰਦੂਆਂ ਦਾ ਮੰਦਿਰ ਹੁੰਦਾ, ਸਿੱਖਾਂ ਦਾ ਹੁੰਦਾ ਗੁਰਦੁਆਰਾ। ਉਹ ਸਿੱਖਾਂ ਦਾ ਗੁਰਦੁਆਰਾ ਵਿਸ਼ਕਾਰ ਪਿੰਡ ਦੇ ਮੰਦਿਰ ਵੀ ਹੈ ਤੇ ਗੁਰਦੁਆਰਾ ਵੀ ਹੈ? ਮੰਦਰ ਬਣੇ ਵੇ, ਮੰਦਰ ਆ ਦੱਖਣ ਵਾਲੇ ਪਾਸੇ ਬਣੇ ਵੇ ਪਿੰਡੋਂ। ਹਾਂ। ਇਹ ਸੜਕ ਜਿਹੜੀ ਗੋਲ ਸੜਕ ਇਹਦੇ ਤੋਂ ਬਣੇ ਵੇ ਅੱਛਾ। ਮੰਦਰ ਬਾਹਮਣਾ ਦਾ। ਹੂੰ। ਹਾਂ ਤੋਂ ਛੇਣੇ ਛੋਣੇ ਵਿੱਚ ਜਾਂਦੇ ਉਹਦੇ ਮੈਂ ਸੁਣਦਾ ਸਾਂ, ਕੋਠੇ 'ਤੇ ਹੁੰਦੇ ਸਨ ਬਈ ਪਿੱਛੇ ਮਾਂ ਪਿਓ ਦੇ ਕੋਲ, ਤੇ ਕੋਠਾ ਸਾਡਾ ਉੱਥੋਂ ਨੇੜੇ ਸੀ। ਅੱਛਾ। ਏਡਾ ਨੇੜੇ ਵੀ ਨਹੀਂ ਸੀ ਤੇ ਏਡਾ ਦੂਰ ਵੀ ਨਹੀਂ ਸੀ। ਉਹ ਜਿਹੜੇ ਛੇਣੇ ਛੋਣੇ ਵਿੱਚ ਜਾਂਦੇ ਸਨ ਨਾ ਤੇ ਦੁਆਲੇ ਉਹ ਕਰਦੇ ਹਨ ਰਾਮ 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 ਰਾਮ। ਜਿਵੇਂ ਜਿਵੇਂ ਅਸੀਂ ਲਾ ਇਲਾ ਪੜ੍ਹਨੇ ਹੈ ਨਾ, ਜ਼ਿਕਰ ਕਰਨੇ ਲਾ ਇਲਾ ਦਾ, ਇਸ ਤਰ੍ਹਾਂ ਉਹ ਜ਼ਿਕਰ ਕਰ ਰਹੇ ਹਨ ਰਾਮ ਹੀ ਰਾਮ 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 ਕਰਦੇ ਬਾਹਮਣ। ਹੂੰ। ਹਾਂ ਸਹੀ। ਸਿੱਖਾਂ ਦਾ ਗੁਰਦੁਆਰਾ ਸੀ ਵਿਸ਼ਕਾਰ ਪਿੰਡ ਦੇ, ਅਜੇ ਵੀ ਆਏ। ਅਜੇ ਵੀ ਹੈ ਉਹਦੇ ਵਿੱਚ ਬਸਦੇ ਨੇ ਪਾਣੀ ਪੱਤੀਏ ਨਹੀਂ ਗੁਰਦੁਆਰਾ ਰੰਜੀ ਪਿਆ ਕਿ ਮਸਲਾ ਵਿੱਚ ਪਰ ਵਾਸਤੇ ਨੇ ਵੇਲਾ ਪਿਆ, ਵੇਲਾ ਕਿ ਲਈ ਸੀ ਥਾਂ ਨਹੀਂ ਪਿਆ ਹੈ ਉਂਜੀ ਮੰਦਰ ਚ ਪਰ ਵਾਸਤੇ ਨੇ ਵੇਲੇ ਨਹੀਂ ਦੁਬਾਰਾ ਤਾਂ ਨਹੀਂ ਉਤਾਰ ਬਣਾਇਆ। ਨਾ ਉਹੀ ਇਮਾਰਤ ਮੁਰਦਾ? ਉਹ ਹੋਏ ਮਾਤਾ ਬੜੀਆਂ ਨੇ ਜੀ। ਇਹ ਮੰਦਰ ਉਸੇ ਤਰ੍ਹਾਂ ਬਾਬੇ ਉਦੋਂ ਮਸਜਿਦਾਂ ਕਿੰਨੀਆਂ ਹੁੰਦੀਆਂ ਆਪਣੀਆਂ? ਮਸਜਿਦਾਂ ਉਦੋਂ ਹੁੰਦੀਆਂ ਹਨ। ਇੱਕ ਸੀ, ਦੋ ਸੀ, ਕੋਈ ਹੈ ਦਿਨ ਚ? ਹੈ ਸਨ ਦੋ ਦੋ ਸਨ। ਅੱਛਾ। ਇੱਕ ਸਾਡੀ ਸੀ ਹੂੰ। ਚੜ੍ਹਦੀ ਪੱਟੀ ਦੀ, ਇੱਕ ਉਹ ਪਹਾੜ ਵਾਲੀ ਪੱਟੀ ਦੀ ਸੀ। ਉਹ ਮਸਜਿਦਾਂ ਫਿਰ ਹੋਣੀਆਂ ਹੋਣੀਆਂ ਹਨ ਜਿੰਨੇ ਜੀ ਸਨ। ਸਿੱਧੇ ਹੋ ਕੇ ਜਰਾ ਬੈਕ ਹਾਂ ਬਿਸਮਿਲ੍ਲਾ। ਅੱਛਾ ਅੱਛਾ। ਜੀ ਤੇ ਬਾਬੇ ਮੰਦਰ ਉਹਦਾ ਜਿਹੜਾ ਇਹ ਗੁਰਦੁਆਰਾ ਇੱਕ ਸੀ ਪਹਿਲਾਂ ਕਿ ਦੋ ਸਨ ਪਿੰਡ 'ਚ? ਇੱਕ ਹੀ ਸੀ। ਅੱਛਾ ਅੱਛਾ। ਚੰਗਾ ਡਬਲ ਗੁਰਦੁਆਰਾ ਸੀ, ਚੰਗਾ ਡਬਲ ਗੁਰਦੁਆਰਾ ਸੀ, ਛੋਟਾ ਨਹੀਂ ਸੀ। ਉਦੋਂ ਹੁਣ ਵੀ ਤੁਸੀਂ ਵੇਖ ਸਕਦੇ ਹੋ, ਵੇਖਣਾ ਚਾਹੋ ਨਾ ਤੇ ਵੇਖ ਸਕਦੇ। ਹਾਂ ਹਾਂ ਹਾਂ। ਇਹ ਸੜਕੇ ਪੈ ਜਾਈਏ ਨਾ, ਹਾਂਜੀ। ਤੇ ਸੜਕੇ ਲਗੇ ਜਾਈਏ ਤੇ ਬਾਰ ਬਾਰ ਅੱਗੇ ਆ ਜਾਣੇ ਦੱਖਣ ਵਾਲੇ ਪਾਸੇ, ਬਾਰ ਬਾਰ ਮੰਦਰ ਬਣੇ ਆ ਜਾਣ। ਮੰਦਰ ਬਾਹਰ ਹੈ? ਹਾਂ ਅੱਛਾ। ਦੋ ਸੜਕੋਂ ਨਾ ਪੁਰਾਣੇ ਘਰ ਵੀ ਹੈ ਨੇ ਫਿਰ? ਹੈ ਪੁਰਾਣੇ ਕਾਰਜ ਹੈ ਇਹਦੇ ਵਿੱਚ। ਹਾਂ ਹਾਂ। ਅੱਛਾ ਬਾਬੇ ਪਿੰਡ ਦੀ ਪੱਤੀਆਂ ਕਿੰਨੀਆਂ ਹੁੰਦੀਆਂ ਯਾਦ ਹੈ? ਚਾਰ ਪੱਤੀਆਂ। ਲੰਬਰਦਾਰ ਵੀ ਚਾਰ ਹੀ ਹੋਣੇ ਫਿਰ ਹਰ ਪੱਤੀ? ਲੰਬਰਦਾਰ ਵਿਚਾਰੇ ਸਨ। ਮੁਸਲਮਾਨ ਕਿੰਨੇ ਹਨ ਲੰਬਰਦਾਰ? ਮੁਸਲਮਾਨ ਸਾਡਾ ਇੱਕ ਸੀ। ਬਾਕੀ ਤਿੰਨ ਕੌਣ? ਸਿੱਖ ਸੰਗ ਮੁਸਲਮਾਨ? ਦੂਜੇ ਸਿੱਖ ਸਨ। ਸਿੱਖਾਂ ਦੇ ਹੱਥ ਬਾਕੀ ਨੰਬਰਦਾਰ? ਹਾਂ ਕਿਸੇ ਨੰਬਰਦਾਰ ਦਾ ਯਾਦ ਹੈ ਨਾ? ਜਿਹੜਾ ਸਾਡਾ ਸੀ ਲੰਬਰਦਾਰ ਉਹਦੇ ਨਾਂ ਸੀ ਪੀਰਾਂ ਤਾਂ ਸਰਦਾਰ ਬਸਰੀਆ ਉੱਠਿਆ। ਲੰਬਰਦਾਰੀ ਜਿਹੜੀ ਸੀ ਉਹ ਸਰਦਾਰ ਨਹੀਂ ਸੀ, ਬਸਰੀਏ ਕਰਦਾ ਚਾਚਾ ਰਿਹਾ। ਜਿਵੇਂ ਉਹ ਸਿੱਖਾਂ ਦੀ ਸਿਰਬਰਾ ਲੰਬਰਦਾਰੀ ਮੇਰਾ ਤਾਇਆ ਕਰਦਾ ਰਿਹਾ ਨਾ, ਇਸੇ ਤਰ੍ਹਾਂ ਉਹ ਵੀ ਉਹ ਚਾਚਾ ਕਰਦਾ ਰਿਹਾ ਸਰਦਾਰੇ ਦੇ। ਹਾਂ ਸਰਦਾਰ ਲੰਬਰ ਦੀ ਨਾ ਲੰਬਰਦਾਰੀ ਪੀਰਾਂ ਤਾਂ ਸੀ ਉਹਦੇ ਨਾਂ।
ਲੰਬਰਦਾਰ ਜਿਹੜਾ ਸੀ ਨਾ ਹਾਂਜੀ ਹਾਂਜੀ ਉਹਦਾ ਨਾਮ ਪੀਰਾਂਤਾ ਸੀ। ਅੱਗੋਂ ਫਿਰ ਜਿਹੜੇ ਭਤੀਜਾ ਉਹਦਾ ਚੁੱਕੀ ਲੰਬਰਦਾਰੀ ਜੋ ਉਹਦੇ ਨਾਂ ਸਰਦਾਰ ਸੀ। ਇਹਨਾਂ 'ਚੋਂ ਖੁਰਸ਼ੀ ਨਾਂ ਸੀ, ਲਾਭ ਸਿੰਘ ਸੀ ਨਾਂ ਦੇ ਕੀ ਸੀ। ਇਹ ਜਿਹੜਾ ਕੀੜਿਆਂ ਦਾ ਪਿਓ ਸੀ ਇਹਦਾ ਨਾਂ ਕੀ ਸੀ? ਹੈ ਮਸ਼ੀਰ ਇਹਨਾਂ ਦਾ ਦਾਦਾ ਸੀ ਇਹਨਾਂ ਦਾ। ਦਾਦੀ ਦਾ ਨਾਮ ਵਸਾਵਾ ਸਿੰਘ ਦੀ ਕਰੋ ਦੇ ਨਾਂ ਵਸਾਵਾ ਸਿੰਘ। ਹਾਂ ਵਸਾਵਾ ਸਿੰਘ ਸੀ ਉਹਦਾ ਨਾਂ। ਕਿਹਦਾ ਨਾਮ ਸੀ ਵਸਾਵਾ ਸਿੰਘ? ਸਿੱਖ ਦਾ। ਨੰਬਰਦਾਰ ਸੀ ਉਹ? ਹਾਂ ਅੱਛਾ ਅੱਛਾ ਵਸਾਵਾ ਸਿੰਘ ਨੰਬਰਦਾਰ। ਵਸਾਵਾ ਸਿੰਘ ਨੰਬਰਦਾਰ। ਬਾਬੇ ਸਾਨੂੰ ਤਗੜਾ ਜਿਹੜਾ ਮਾਲਦਾਰ ਕਿਹੜਾ ਸਿੱਖ ਸੀ ਯਾਦ ਹੈ? ਦੀ ਜ਼ਮੀਨ ਜ਼ਿਆਦਾ ਹੋਵੇ। ਮਾਲਦਾਰ ਉਹ ਤੈਨੂੰ ਦੱਸਿਆ ਜਿਹੜਾ ਸੀ ਨਾ ਜੰਗੀਰ ਸਿੰਘ, ਉਹ ਮਾਲਦਾਰ ਦਾ ਤੇ ਤਗੜੇ ਜ਼ਿਆਦਾ ਤਗੜੇ ਸਨ। ਅੱਛਾ ਅੱਛਾ ਹਾਂ ਇਹ ਤਾਂ ਪਿਆਰਾ ਸਿੰਘ ਸੀ। ਅੱਛਾ ਪਿਆਰਾ ਸਿੰਘ ਜਿਹੜਾ ਸੀ ਉਹ ਵੀ ਚੰਗਾ ਸੌਖਾ ਦੱਸਦੇ ਨੇ, ਉਹ ਵੀ ਚੰਗਾ ਸੌਖਾ ਸੀ। ਉਹ ਤਾਂ ਮੈਂ ਵੇਖਿਆ ਪਰਚ ਕੇ ਆਇਆ ਇੱਥੇ ਤੇ ਉਹ ਤਾਂ ਮੈਂ ਵੇਖਿਆ, ਪਹਿਲਾਂ ਨਹੀਂ ਸੀ ਵੇਖਿਆ ਮੈਂ। ਜਦੋਂ ਜਾਂਦੇ ਨੇ ਨਾ ਉਦੋਂ ਦਾ ਮੈਨੂੰ ਉਹਦਾ ਕੋਈ ਨਹੀਂ ਸੀ ਪਤਾ, ਅੱਛਾ ਨਾ ਵੇਖਿਆ ਸੀ। ਉਹ ਪਰਚ ਕੇ ਫੇਰ ਇੱਥੇ ਆਇਆ, ਖੁਰ ਕਿਸੇ ਤੋਂ ਕੋਈ ਲੈਣਾ ਵਸੂਦਾ ਆਪਣਾ ਪਿੰਡ ਵੇਖਣ ਆਇਆ ਹੁਣ? ਪਿੰਡ ਵੇਖਣ ਆਇਆ ਤੇ ਕੋਈ ਜਾਂ ਮੈਨੂੰ ਯਾਦ ਨਹੀਂ ਕਿਸੇ ਤੋਂ ਕੋਈ ਮਾਲ ਚਾ ਲੈਣਾ ਵਸੂਦਾ ਲੈਣਾ ਉਹਨੂੰ ਦੇਣਾ ਉਹਨੂੰ ਉਸ ਲੈ ਕੇ ਸੀ। ਪਿੰਡ ਹੀ ਵੇਖਣ ਆਇਆ ਆਪਾਂ। ਹਾਂ ਪਿੰਡ ਆਪਣੇ ਘਰ। ਹਾਂ ਹਾਂ ਉਹ ਪਿਆਰਾ ਸਿੰਘ ਆਇਆ ਪਰਚ ਕੇ। ਬਾਬੇ ਉਹਨਾਂ ਦੇ ਖੂਹ ਪੈਲੀਆਂ ਕਿੱਧਰ ਸਨ ਸਿੱਖਾਂ ਦੀਆਂ? ਸਿੱਖਾਂ ਦੀਆਂ ਪੈਲੀਆਂ ਤੁਹਾਡੇ ਪੈਲੀਆਂ ਵਾਲੇ ਸਹੀ ਆਪ ਕਿਸ ਪਾਸੇ? ਸਾਡੀਆਂ ਹਨ, ਸਾਡੀਆਂ ਉਹਨਾਂ ਦੀਆਂ ਬਾਹਲੇ ਖੂਹ ਉਹਨਾਂ ਦੇ ਨਿਕਲੇ ਆਪਣੇ ਹੀ ਸਨ। ਸਾਡੇ ਖੂਹ 'ਚ ਦੋ ਚਾਰ ਹੀ ਸਨ। ਸਾਡਾ ਖੂਹ ਸੀ ਚੌਂਕਾ ਸਾਰਾ ਸਮੁੰਦੜਾ ਸੀ। ਇੱਕ ਘਰ ਸੀ ਸਾਡੇ ਵਿੱਚ ਹੀ ਉੱਥੇ ਸਿੱਖਾਂ ਦਾ। ਅਤੇ ਲਦੇ ਵਾਲੇ ਦੇ ਸੀ ਘਰ। ਭਾਨੂੰ ਬਾਹਮਣ ਸੀ, ਸਿੱਖ ਨਹੀਂ ਸੀ। ਭਾਨੂੰ ਬਾਹਮਣ ਸੀ। ਅਤੇ ਵਡਾਵਾ ਸਿੰਘ ਜਿਹੜਾ ਇਹ ਸਿੱਖ ਸੀ। ਸ਼ਿਗਾਰਾ ਸਿੰਘ ਜਿਹੜਾ ਸੀ ਇਹ ਸਿੱਖ ਸੀ। ਅਤੇ ਵੀਰ ਸਿੰਘ ਸਿੱਖ ਸੀ, ਜੰਗੀਰ ਸਿੰਘ ਸਿੱਖ ਸੀ, ਲਾਲ ਸਿੰਘ ਸਿੱਖ ਸੀ। ਅਤੇ ਇਹਨਾਂ ਦੇ ਨਾਮ ਮੈਨੂੰ ਆਉਂਦੇ ਨੇ ਅੱਗੋਂ। ਨਹੀਂ ਤੁਹਾਨੂੰ ਪੈਲੀਆਂ ਖੂਹਾਂ ਦਾ ਨਹੀਂ ਪਤਾ ਜ਼ਮੀਨ ਕਿੱਧਰਲੀ ਸਾਈਡ ਤੇ? ਜ਼ਮੀਨ ਖੂਹ ਹੀ ਉਹਨਾਂ ਦੇ ਸਾਰਾ ਤੈਨੂੰ ਦੱਸਿਆ ਨਾਲੋਂ ਛੱਡਦੇ ਖੂਹ ਜਿਹੜਾ ਵੀ ਉਹਨਾਂ ਦਾ ਸੀ। ਪਿੰਡੋਂ ਚੜ੍ਹਦੇ ਪਾਸੇ ਜਿਹੜਾ ਆਹ ਛੱਡਦੇ ਪਾਸੇ ਅਨਹਿਰ ਤੇ ਰਸੂਲ ਆਏ ਤੇਰੇ ਅੱਗੇ ਫੇਰ ਇਹਦੇ ਅਗਲੇ ਪਾਸੇ ਖੂਹ ਸਪੇਰਾਂ ਦੇ ਨਾਲ ਸਾਰਾ ਹੀ ਇਹਨਾਂ ਦਾ ਸੀ, ਸਿੱਖਾਂ ਦਾ ਹੀ, ਜਿਹਦੇ 'ਚ ਸਾਡਾ ਕੋਈ ਘਰ ਹੀ ਨਹੀਂ ਸੀ। ਸਾਡੇ ਘਰ ਸਨ ਉੱਤਰ ਖੂਹ ਸਨ ਸਾਡੇ ਦੋ, ਇੱਕ ਹੈ ਖੂਹ ਤੇ ਤੀਜੇ ਹੀ ਸਨ ਸਾਡੇ ਮੁਸਲਮਾਨ। ਫਿਰ ਆ ਸਾਡਾ ਖੂਹ ਨਾਰ ਦੇ ਨਾਲ ਸਾਡਾ ਸੀ ਮੁਸਲਮਾਨਾਂ ਦਾ। ਚਾਰ ਖੂਹ ਹੋਈ ਸਨ ਸਾਡੇ, ਦੂਜੇ ਸਿੱਖਾਂ ਦੇ ਸਨ। ਸਹੀ ਹੈ। ਹਾਂ ਬਾਰੀ ਕਿਲੇ ਖੂਹ ਲਗਾਇਆ ਹੁੰਦਾ ਸੀ ਉਹਨੇ। ਨਾਰਾ ਨੂਰਾ ਕੋਈ ਨਹੀਂ ਸਾਨੂੰ ਉਤਰੇ ਦੱਸਦੇ ਨੇ। ਖੂਹਾਂ ਦੇ ਨਾਂ ਤੇ ਹੋਣੇ ਨੇ ਬਾਬਾ ਜੀ? ਖੂਹਾਂ ਦੇ ਨਾਂ ਪਪਾਣਾ, ਗੋਰੇ ਵਾਲਾ, ਸਮਾਧ ਵਾਲਾ, ਮੈਰੇ ਵਾਲਾ, ਚੌਂਕਾ ਤੇ ਚੌਂਕਾ ਸਾਡਾ ਸੀ। ਹਾਂ ਸੁਲਤਾਨ ਵਾਲਾ ਵੀ ਸਾਡਾ ਹੈ ਮੁਸਲਮਾਨਾਂ ਦਾ। ਬਾਬੇ ਪਿੰਡ ਵਿੱਚ ਖੂਹਾਂ ਹੁੰਦੀਆਂ ਸਨ? ਹੈ ਸਨ। ਕਿੱਥੇ ਕਿੱਥੇ ਕਰਕੇ ਕਿੱਥੇ? ਇੱਕ ਖੂਹੀ ਤੇ ਸਾਡੀ ਪਤੀ ਸੀ ਚੜ੍ਹਦੇ, ਅੱਛਾ ਉਹ ਵੇਲੇ ਪਾਣੀ ਮਾਛੀ ਭਰਦਾ ਵੇਖਿਆ ਮੈਂ। ਆਹ ਖੂਹੀ ਇੱਕ ਵਿਚਕਾਰ ਪਿੰਡ ਦੇ ਸੀ। ਇੱਕ ਫਿਰ ਪਰਾਂ ਸਿੱਖਾਂ ਦੇ ਘਰ ਆਈ ਸੀ ਖੂਹੀ, ਚਾਹੇ ਖੂਹੀਆਂ। ਚੌਥੀ ਉੱਤਰ ਸਿੱਖਾਂ ਦੀ ਖੂਹੀ ਸੀ ਨਿਕਲੀ। ਗੁਰਦੁਆਰੇ ਦੇ ਵਿੱਚ ਵੀ ਆ ਸੀ? ਗੁਰਦੁਆਰੇ ਦੇ ਵਿੱਚ ਵੀ ਖੂਹੀ ਸੀ। ਅੱਛਾ ਹਾਂ ਮੰਦਰ ਦੇ ਵਿੱਚ ਖਰ ਕੋਈ ਮੰਦਰ ਵਿੱਚ ਉਹਨਾਂ ਹੌਜ ਨਹੀਂ ਬਣਾਇਆ ਜਿੱਥੇ ਨਹਾਉਂਦੇ ਸਨ? ਹੌਜ ਉਹ ਕੀ ਉਹਨੂੰ ਕਹਿੰਦੇ? ਤਲਾਬ ਕੋਈ ਮਾਤਾ ਰਾਣੀ ਜੀ ਨੂੰ ਨਹਾਉਂਦੇ ਨਹਾਉਂਦੇ ਉਹਨੇ ਮਾਤਾ ਰਾਣੀ ਨੂੰ ਕਹਿੰਦੇ ਆ। ਖੂਹ ਦੇ ਵਿੱਚ ਤਲਾਬ ਬਣਾਇਆ ਹੁੰਦਾ ਮੰਦਰਾਂ ਵਿੱਚ? ਤਲਾਸ਼ ਲੋਕ ਹੋਈ ਸੀ। ਅੱਛਾ ਤਲਾਬ ਨਹੀਂ ਸੀ? ਉਹਦੇ ਆਵਾਜ਼ ਦਾ ਨਹੀਂ ਖਾਣਾ ਸੀ ਉਹਨਾਂ ਦਾ। ਉਹਦੇ ਦੁਆਲੇ ਭਜਦੇ ਸਨ। ਉਹ ਬੋਡੀਆਂ ਰੱਖੀਆਂ ਹੁੰਦੀਆਂ ਸਨ ਉਹਨਾਂ ਇਸੇ ਪਾਸੇ 'ਤੇ। ਉਹ ਫਿਰ ਮੁੰਨਿਆ ਹੁੰਦਾ ਸੀ, ਬੋਡੀ ਹੁੰਦੀ ਸੀ। ਅੱਜ ਲਿਟ ਜੀ ਹੁੰਦੀ। ਉਹ ਬੰਦਰ ਦੇ ਦੁਆਲੇ ਭਜਦੇ ਹੁੰਦੇ ਸਨ ਅਤੇ ਕੀ ਪੜ੍ਹਦੇ ਹੁੰਦੇ ਸਨ? ਗੋਪਾ ਸਿੰਘ ਦੀ ਜੈ ਜੈ, ਗੋਪਾ ਸਿੰਘ ਦੀ ਜੈ ਜੈ, ਗੋਪਾ ਸਿੰਘ ਦੀ ਜੈ ਜੈ। ਉਹਨਾਂ ਦਾ ਜ਼ਿਕਰ ਇਹ ਹੁੰਦਾ ਸੀ ਜਿਵੇਂ ਅਸੀਂ ਬਣਦੇ ਲਾ ਹੀ ਲਾ। ਉਹਨਾਂ ਦੀ ਇਹ ਬਾਤ ਸੀ ਨਾ? ਉਹਨਾਂ ਦੀ ਇਹ ਬਾਤ ਸੀ। ਉਹਦੇ ਦੁਆਲੇ ਉਹਨਾਂ 'ਚ ਭੱਜਣਾ ਸਵੇਰੇ ਅਤੇ ਉਹ ਬੋਡੀਆਂ ਉਹਨਾਂ ਦੀਆਂ ਪੁਟਕੜੀਆਂ। ਤੇ ਬਾਬੇ ਉਹ ਮੁਸਲਮਾਨਾਂ ਦਾ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਸੀ ਇੱਥੇ ਪਹਿਲਾਂ 47 ਤੋਂ ਜਾਣ ਤੋਂ ਪਹਿਲਾਂ? ਜਾਣ ਤੋਂ ਪਹਿਲਾਂ ਬੜਾ ਰਹਿਣ ਸਹਿਣ, ਬੜੇ ਸਲੋਕ ਨਾਲ ਅਤੇ ਬੜੇ ਪ੍ਰੇਮ ਨਾਲ ਵਰਤੇ ਸਨ। ਹਾਂ ਕੋਈ ਤਕਲੀਫ ਝਗੜਾ ਨਹੀਂ? ਨਾ ਨਾ ਕਿਸੇ ਕੋਈ ਨਹੀਂ ਲੜਾਈ। ਈਦ ਤੇ ਜਦੋਂ ਕੁਰਬਾਨੀ ਹੁੰਦੀ ਸੀ ਉਦੋਂ ਤਾਂ ਨਹੀਂ ਲੜਦੇ ਲੁੜਦੇ? ਨਾ ਨਾ ਵੀ ਗਾਣਾ ਕਰੋ ਜਾਂ ਨਾ 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 ਕੋਈ ਨਹੀਂ? ਕਰੋ ਆਪਣਾ ਜੋ ਵਿਆਹਾਂ ਸ਼ਾਦੀਆਂ ਤੇ ਆਉਂਦੇ ਜਾਂਦੇ? ਵਿਆਹਾਂ ਸ਼ਾਦੀਆਂ 'ਤੇ ਵੀ ਨਾਲ ਜਾਂਦੇ ਜਾਂਦੇ ਰਹੇ। ਆ ਸਾਡੇ ਵੇਲੇ ਨੂੰ ਲਾਣਾ ਵਰਤੋਂ ਭਾਜੀ ਹੈ ਸੀ? ਬੋੜੀ 'ਤੇ
ਅੱਛਾ ਜੀ, ਹਾਂ ਤੁਸੀਂ ਵੀ ਕਿਸੇ ਜੰਜ ਵਿੱਚ ਤਾਂ ਗਏ ਕੋ ਨਹੀਂ ਸਿੱਖਾਂ ਦੇ? ਨਹੀਂ ਮੈਂ ਉਹ ਯਾਰ ਬੇਲੀ ਕੋ ਨਹੀਂ ਤੁਹਾਡਾ ਹਾਣੀ? ਬਹੁਤ ਸਮਾਂ ਹੈ। ਨਹੀਂ ਤੁਹਾਡੇ ਯਾਰ ਬੇਲੀ ਜੀ ਮੇਰਾ ਇਸੀ ਦੇ ਕਿਹੜਾ? ਸ਼ਿੰਗਾਰਾ ਸਿੰਘ ਦਾ ਪੁੱਤਰ ਸੀ, ਬਚੂ ਨਾਂ ਸੀ। ਕੀ ਨਾਂ ਸੀ ਇਹਦਾ? ਬਚੂ ਬੱਚੂ? ਬਚਨ ਸਿੰਘ ਬਚਨ ਸਿੰਘ, ਅੱਛਾ। ਗੁਰਬਚਨ ਸਿੰਘ ਗੁਰਬਚਨ ਸਿੰਘ। ਉਹ ਕੋਈ ਦੇ ਸਾਂ ਉਹ ਨਿਕਲ ਨਿਕਲ ਉਹਦੇ ਨਾਲ ਖੇਡਦੇ ਹੁੰਦੇ ਹੋ ਇਕੱਠੇ ਹੈ? ਹਾਂ ਬੱਚੇ ਫਿਰ ਨਾਲ ਖੇਡਦੇ। ਹਾਂ ਬਣਿਆ ਫਿਰ ਅੱਛਾ, ਤੁਹਾਡਾ ਹਾਣੀ ਉਹ ਸੀ ਹਾਂ ਗੁਰਬਚਨ ਸਿੰਘ। ਤੇ ਉਹਦੇ ਪਿਓ ਦਾ ਨਾਂ ਕੀ ਦੱਸਿਆ ਜੀ? ਸ਼ਿੰਗਾਰਾ ਸਿੰਘ, ਸ਼ਿੰਗਾਰਾ ਸਿੰਘ ਗਵਾਂਢੀ ਸੀ ਤੁਹਾਡੇ ਕਿ ਮਹੱਲੇ? ਨਹੀਂ ਮੱਲੇ ਨਾਲੀ ਵੀ ਨਹੀਂ ਸੀ ਰਾਜ ਸਨ। ਅੱਛਾ ਉਹ ਗੁੱਠੇ ਸਨ, ਲਾਂਦੀ ਗੁੱਠੇ ਉਹ ਤੁਸੀਂ- ਸਾਡੀ ਛੱਡਦੀ ਪੱਤੀ ਸਾਡੀ ਇਹ ਸਾਰੀ ਅੱਛਾ ਅੱਛਾ। ਹਾਂ ਮੁਸਲਮਾਨ ਯਾਨੀ ਅਲੱਗ ਮਤਲਬ ਲੈਦਾ ਮੱਲਾ ਸੀ ਸਾਰੀ ਮੁਸਲਮਾਨਾਂ ਦੀ ਪੱਤੀ ਸਾਡੀ ਸੀ। ਸਾਡੀ ਖੂਹੀ ਵੀ ਇੱਥੇ ਵੱਖਰੀ ਸੀ ਮੁਸਲਮਾਨਾਂ ਦੀ। ਬਜ਼ੁਰਗੋ ਕੋਈ ਖੂਹੀ ਹੁਣ ਹੈ ਇਸ ਟਾਈਮ ਮੌਜੂਦ, ਕੋਈ ਨਿਸ਼ਾਨ ਕਿਤੇ ਕਿ ਨਹੀਂ? ਨਹੀਂ ਕੋਈ ਨਹੀਂ, ਤਾਂ ਸਾਰੀ ਪੂਰੀ ਹੈਗੀਆਂ? ਮੰਦਿਰ ਵਿੱਚ ਵੀ ਨਹੀਂ ਹੈਗੀ ਅਜੇ ਕੋਈ? ਮੰਦਰ 'ਚ ਵੀ ਕੋਈ ਨਹੀਂ, ਅੱਛਾ ਅੱਛਾ। ਗੁਰਦੁਆਰੇ 'ਚ ਵੀ ਕੋਈ ਨਹੀਂ। ਹਾਂ ਹਾਂ। ਖੂਹੀ ਹੁਣ ਰਹੀ ਹੀ ਨਹੀਂ ਕੋਈ। ਖੂਹੀ ਛੱਡ ਕੇ ਖੂਹ ਬਰਬਾਦ ਹੋ ਗਏ ਨੇ। ਨਹੀਂ ਤੁਹਾਡਾ ਬਸ ਇੱਕ ਹੀ ਬੇਲੀ ਸੀ, ਉਹਨਾਂ ਦੇ ਨਾ ਮੁੰਡੇ ਛੋਟੇ ਛੋਟੇ, ਇਹਨਾਂ ਦੇ ਕਿੰਨੇ ਬੇਲੇ ਨੇ? ਤੁਹਾਡਾ ਇੱਕੋ ਹੀ ਸੀ ਬੇਲੀ ਬਸ? ਉਹ ਹੀ ਕੋਈ ਬਸ ਹਾਂ ਬਾਕੀ ਮੁਸਲਮਾਨ ਹੋਣੇ ਹਾਂ ਬਹੁਤੇ। ਆਪਣੇ ਉਹ ਸਿੱਖਾਂ ਨੂੰ ਉਹ ਹੀ ਮਿਲੀ। ਅੱਛਾ, ਜਦੋਂ ਗਏ ਨੇ ਬਜ਼ੁਰਗੋ ਜੀ। ਪਿੰਡ ਵਿੱਚ ਉਹਨਾਂ ਨੁਕਸਾਨ ਹੋਇਆ, ਉਹਨਾਂ ਦੀ ਅੱਗ ਉੱਗ ਲੱਗੀ ਹੋਈ ਘਰਾਂ ਨੂੰ? ਨਾ ਸਾਡੇ ਪਿੰਡ 'ਚ ਕੋਈ ਨਹੀਂ ਹੋਈ। ਲਾਮ ਦੇ ਪਿੰਡਾਂ ਦੇ ਆਣ ਕੇ? ਨਾਮ ਲੰਮੇ ਹੋਈ ਹੈ, ਚੱਬੇ ਅੱਗ ਲੱਗੀ ਹੈ। ਆ ਸਾਡੇ ਲੋਕੇ ਚੱਬਾ ਹੈ, ਕਿਸੇ ਕੋਟੇ ਉਹਨਾਂ ਦੇ ਅੱਗੇ ਪਰ ਚੱਬਾ ਹੈ, ਅੱਛਾ ਉੱਥੇ ਚੱਬੇ ਉਹਨਾਂ ਅੱਗ ਵੀ ਲਾਈ ਇੱਕਦਮ ਕਰਾਂ ਅੱਛਾ। ਤੇ ਕਿੰਨਾ ਲਾਈ? ਸਿੱਖਾਂ ਸਿੱਖਾਂ ਲਾਈ? ਕੈਂਪ 'ਚੋਂ ਉੱਠ ਕੇ ਆ ਗਏ। ਅੱਛਾ ਬੜੇ ਉਹਨੂੰ ਸਾਨੂੰ ਵੀ ਤੈਨੂੰ ਪਤਾ ਹੈ ਨਾ, ਇਹ ਬੜੇ ਜ਼ੋਰ ਵਾਲੇ ਸਨ ਤੇ ਅੱਛਾ ਉਹਦੇ ਮੁੜ ਹਕੂਮਤ ਹੈ ਕਿ ਨਹੀਂ ਵਾਹ ਲੱਗੀ ਕੋਈ ਅੱਛਾ। ਜਿਹੜੇ ਪਿੱਛੇ ਤੇ ਤਾਂ ਤਾਂ ਮਾਲੂਮ ਸਰ ਤੇ ਬੜੇ ਬੜੇ ਨਹੀਂ ਪਿੰਡ ਉਹਨਾਂ ਦਾ ਆਪਣਾ ਹੀ ਹੈ? ਬੜੇ ਬੜੇ ਵਾਸੇ ਕੋਈ ਕਿਸੇ ਹੋਰ ਸਿੱਖ ਲੰਮ ਹੋਇਆ ਹੈ ਉਹਨਾਂ ਦਾ? ਇਹ ਨਹੀਂ ਮੈਨੂੰ ਹੁਣ ਦੇ ਵਾ ਉੱਥੋਂ ਦੇ ਸਿੱਖ ਹੋਣੇ ਨੇ ਵਿੱਚ ਤੇ ਤਾਂ ਉਹਨਾਂ ਨੂੰ ਕਿਸੇ ਤਕਲੀਫ ਦਿੱਤੀ ਤਾਂ ਉਹਨਾਂ ਆ ਕੇ ਅੱਗ ਤੁਹਾਡੇ ਪਿੰਡ ਵਾਲੇ ਕੋਈ ਕੋਈ ਮਸਲਾ ਹੋਇਆ ਉਹਨਾਂ ਨੂੰ? ਹਾਂ ਤੁਹਾਡੇ ਪਿੰਡ ਦੇ ਅੰਦਰ ਨਹੀਂ ਹੋਇਆ ਕੁਝ? ਨਾ 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 ਸਾਡੇ ਪਿੰਡ ਦੇ ਉਹ ਨਾ ਆਉਣੀ ਦੇ ਵਿੱਚੋਂ ਇੱਕਦਮ ਆਖਿਆ ਨੇ ਚਲੀ ਅਸੀਂ ਔਰ ਕੀ ਵੀ ਅੱਛਾ ਕਿਸੇ ਕੋਲ ਵੀ ਨਾ ਉਹਨਾਂ ਇੱਕ ਵਾਰੀ ਫੋਕਾ ਫਾਇਰ ਕੀਤਾ, ਕੋਈ ਮਾਈ ਹੋਈ ਰਹੀ ਜੀ ਸੀ ਤੇ ਉਹਨੂੰ ਨਾ ਕਿਹਾ ਖਿਚਕਾਇਆ ਖਿਚਕਾਇਆ ਕਿਸੇ ਤੇ ਉਹਨਾਂ ਨੂੰ ਉੱਥੇ ਇੱਥੇ ਵੀ ਉਹਨਾਂ ਨਾ ਪਹੁੰਚਾਇਆ ਹੀ, ਨੁਕਸਾਨ ਕੋਈ ਨਹੀਂ ਕੀਤਾ, ਨੁਕਸਾਨ ਕੋਈ ਨਹੀਂ ਕੀਤਾ। ਤੇ ਅੱਗੋਂ ਵਿੱਚ ਕਿਸੇ ਆਖਿਆ ਔਖੀ ਵੀ ਚਲੀਏ, ਦੂਜੇ ਆਖਿਆ ਨਾ ਖਬਰ ਨਾਮ ਹੀ ਨਾ ਲਈ, ਔਖੀ ਜਾਣਦਾ ਨਾਮ ਹੀ ਨਾ ਲਈ। ਇੱਥੋਂ ਫਿਰ ਸਿੱਖ ਤੇ ਹਿੰਦੂ ਬਾਹਮਣ ਖੱਤਰੀ ਜਿਹੜੇ ਸਨ ਹਾਂ ਉਹ ਕਿੱਧਰ ਨੂੰ ਗਏ ਸਨ ਜੀ ਇੱਥੋਂ? ਇੱਥੋਂ ਦੇ ਆਣੀ ਗਈ ਚੂੜਕਾਣੇ ਨੂੰ ਗਏ ਨੇ। ਉੱਥੇ ਕੈਂਪ 'ਚ ਚਲ ਗਏ ਹੋਣੇ ਝੂੜਖਾਨੇ ਜਿਹੜਾ ਲੱਗਾ ਸੀ। ਚੂੜਕਾਣੇ ਕੰਪ ਲਗਾ ਰਿਹਾ ਮੇਰਾ ਖਿਆਲ ਹੈ। ਮੁਕੰਬਾਦ ਦੇ ਪੁਰਾਣਾ ਨਾਮ ਹਾਂ। ਅੱਛਾ ਅੱਛਾ, ਉੱਥੇ ਚਲੇ ਗਏ। ਚੂੜਕਾਣੇ ਤੇ ਤੁਹਾਨੂੰ ਜਾਣੇ ਮਿਲ ਮੁਲ ਕੇ ਗਏ ਪਿੰਡ ਵਾਲਿਆਂ ਨੂੰ? ਮੈਂ ਨਾ ਜੱਪੇ ਪਾਪਾ ਕੇ ਗਏ ਜਾਂਦੇ ਰੋਂਦੇ ਸਨ? ਰੋਂਦੇ ਹਨ, ਰੋਂਦੇ ਗਏ ਅੱਛਾ ਤੁਸੀਂ ਵੀ ਰੋਂਦੇ ਹੋ? ਇਹ ਵੀ ਰੋਂਦੇ ਸਨ ਜਿਹੜੇ ਕੋਈ ਜਿਹੜੇ ਇੱਥੋਂ ਦੇ ਇਹਨੀ ਪਿਆਰ ਮੁਹੱਬਤ ਦੇ ਨਾਲ ਸੀ। ਇਹਨੇ ਪਿਆਰ ਨਾਲ ਗਏ ਨੇ, ਪਿਆਰ ਵਿੱਚ ਨਾਲ ਕਈ ਜਾਂਦੇ ਨਾ ਜਾਓ ਰਹੋ ਇੱਥੇ, ਹੈ। ਵਿੱਚ ਕਈ ਜਿਹੜੇ ਨੇ ਉਹ ਆਂਦੇ ਹੁਣ ਇੱਥੇ ਰਹੋ ਨਾ ਜਾਓ। ਹਕੂਮਤ ਦਾ ਆਡਰ ਸੀ ਪਿੱਛੇ। ਬਾਬੇ ਕੋ ਉਹਨਾਂ ਜੋ ਮੁਸਲਮਾਨ ਹੋ ਕੇ ਇੱਥੇ ਰਿਹਾ ਆਹੋ ਜਾਏ ਹੋਇਆ ਸਾਡੇ ਤਿੰਦਾ ਜਾਨੀ ਵੀ ਆ ਮੁੰਡੇ ਸਾਡੇ ਕੋਲ ਨੇ, ਹੈ? ਆ ਮੁੰਡੇ ਸਾਡੇ ਕੋਲ ਨਹੀਂ ਉਹਨਾਂ ਦਾ ਨਾਂ ਕੀ ਜਿਹੜਾ ਮੁਸਲਮਾਨ ਹੋ ਗਿਆ? ਦਸੀ ਵਈ ਨਾਂ ਇਹਨਾਂ ਦੇ ਮੁੰਡਿਆਂ ਦੇ ਨਾਂ ਦਸੀ। ਮੁਹੰਮਦ ਬਸ਼ੀਰ, ਹਾਂ ਮੁਹੰਮਦ ਨਜ਼ੀਰ ਦੋ ਭਰਾ ਸਨ, ਜਿਨ੍ਹਾਂ ਦਾ ਬਾਪ ਸੀ ਵਸਾਵਾ ਸਿੰਘ, ਉਹ ਹੀ ਲੰਬੜਦਾਰ ਸਨ। ਇਸ ਟਾਈਮ ਮੁਸਲਮਾਨ ਹੋ ਕੇ ਇਸੇ ਪਿੰਡ 'ਚ ਵੱਸਦੇ ਨੇ। ਪਰ 7 ਪੁੱਤਰ ਨੇ ਉਹਦੇ ਅੱਗੋਂ, ਪੂਰਾ ਡੇਰਾ ਉਹਨਾਂ ਦਾ ਬਾਦ। ਬਾਬੇ ਜਿਹੜਾ ਵਸਾਵਾ ਸਿੰਘ ਤੁਸੀਂ ਦੱਸਿਆ ਉਹ ਮੁਸਲਮਾਨ ਹੋਏ ਨੇ? ਉਹਦਾ ਨਾਮ ਪੁੱਤਰ ਸੀ ਬਸ਼ੀਰ, ਉਹ ਮੁਸਲਮਾਨ ਹੋ ਗਿਆ? ਉਹ ਮੁਸਲਮਾਨ ਹੈ ਲੇਕਿਨ ਉਹ ਨਜੀਰ ਤੇ ਬਸ਼ੀਰ ਦੋਵੇਂ ਮੁਸਲਮਾਨ ਹੋਏ ਨੇ। ਅੱਛਾ, ਉਹਨਾਂ ਪਹਿਲੇ ਨਾਮ ਕਿਹੜੇ ਸਨ? ਹੈ ਪਹਿਲੇ ਨਾਮ ਉਹਨਾਂ ਦੇ ਹੋਣਗੇ ਸਿੱਖਾਂ ਵਾਲੇ ਕੋਈ ਨਾਮ? ਪਹਿਲਾ ਨਜੀਰ ਸਿੰਘ ਤੇ ਇਹਦਾ ਬਸ਼ੀਰ ਦਾ ਨਾਂ ਕਰਤਾਰ ਸਿੰਘ ਸੀ। ਹਾਂ ਕਰਤਾਰੂ ਸੀ ਨਾਂ ਇਹਦਾ ਪਹਿਲਾਂ। ਫਿਰ ਇਹਦਾ ਨਾਮ ਬਸ਼ੀਰ ਹੋ ਗਿਆ ਤੇ ਉਹਦਾ ਨਜੀਰ ਹੋ ਗਿਆ, ਮੁਹੰਮਦ ਨਜੀਰ, ਉਹਦਾ ਬਸ਼ੀਰ। ਤੇ ਬਸ਼ੀਰ ਤੇ ਨਜ਼ੀਰ ਕੋ ਨਹੀਂ ਜ਼ਿੰਦਾ ਹੁਣ, ਮਰ ਗਏ ਨਹੀਂ ਦੋਵੇਂ? ਉਹ ਦੋਵੇਂ ਬੜਾ ਮਰ ਗਏ ਨੇ ਪੁੱਤਰ ਉਹਨਾਂ ਦੇ ਬਾਅਦ ਤੁਹਾਨੂੰ ਦੱਸ ਰਿਹਾ। ਛੋਟੇ ਦੇ 7 ਮੁੰਡੇ ਨੇ, ਵੱਡੇ ਦੀ ਕੋਈ ਨਹੀਂ ਸ਼ਾਇਦ। ਉਹਨਾਂ ਦਾ ਵੱਡਾ ਮੁੰਡਾ ਹੈਗਾ ਕੋਈ ਜਿਹੜਾ ਉਹ? ਸਾਰੇ ਮਜ਼ਦੂਰ ਇਸ ਟਾਈਮ ਇੱਥੋਂ ਸਿੱਧੇ ਜਾਓਗੇ ਨਾ, ਇਹ ਰੋਡ ਦਾੜੀ ਦੇ ਤੁਹਾਡੇ ਵਾਲ ਰੰਗ ਵੀ ਤੁਹਾਡੇ ਵਾਲ ਪੱਕਾ ਸੈਫ ਨਾ ਹੋਏ, ਬੈਠਾ ਚੌਂਕ ਦੇ ਵਿੱਚ ਦੁਕਾਨ ਪਾਈ ਹੈ। ਜਦੋਂ ਇਹ ਰੋਡ ਉਧਰ ਨੂੰ ਜਾਓਗੇ ਨਾ, ਉੱਥੇ ਬੈਠਾ। ਲੇਕਿਨ ਉਹ ਇਸ ਟਾਈਮ ਮੁਸਲਮਾਨ ਨੇ ਫਿਰ ਉਹਨੂੰ ਕੁਛ ਚੀਜ਼ ਦੀ ਤਕਲੀਫ ਨਾ ਮਹਿਸੂਸ ਕਰਨ, ਦੇਖੋ ਨਾ। ਤੇ ਨਹੀਂ, ਅਸੀਂ- ਸਾਰਾ ਤੁਹਾਨੂੰ ਬਾਇਓਡਾਟਾ ਦੇ ਸਕਦੇ ਨੇ, ਮਤਲਬ ਕਿਉਂਕਿ ਉਹਨਾਂ ਦੇ ਵਾਲ ਸਮਾਨ ਫਿਰ ਆਪਣੇ ਦਾਦੀ ਦਾਦੇ ਦਾ ਹਰ ਚੀਜ਼ ਦਾ ਨਾਮ ਯਾਦ ਹੋਵੇਗਾ। ਇੱਥੋਂ ਤੋਂ ਹੈ ਸਾਡੇ ਜੋ ਚੜਨਾ ਸੜਕ ਤੇ। ਅੱਛਾ ਬਾਬੇ ਉਹ ਪੁੱਛ ਰਿਹਾ ਤੁਹਾਨੂੰ ਬਾਅਦ ਚ। ਜੀ
ਤੇ ਇੱਥੋਂ ਜਦੋਂ ਚਲੇ ਗਏ ਨੇ ਸਿੱਖ ਹਿੰਦੂ ਜੀ ਜੀ ਫਿਰ ਬਾਅਦ 'ਚ ਆਪਣਾ ਪਿੰਡ ਵੇਖਣ ਆਏ ਨੇ ਕੋਈ ਕਿ ਨਹੀਂ 47 ਤੋਂ ਬਾਅਦ? ਇੱਕ ਬੰਦਾ ਆਇਆ ਹੈ ਕਿਹੜਾ? ਪਿਆਰਾ ਸਿੰਘ। ਪਿਆਰਾ ਸਿੰਘ ਆਇਆ ਸੀ ਬਸ, ਹਾਂ, ਹੋਰ ਨਹੀਂ ਕੋਈ ਆਇਆ? ਹੋਰ ਨਹੀਂ। ਸਹੀ ਪਿਆਰ ਮੁਹੱਬਤ ਨਾ ਮਿਲੇ ਸਾਨੂੰ ਪਿੰਡ ਵਾਲੇ? ਬੜੇ ਬੜੇ ਪਿਆਰ ਨਾਲ ਮਿਲੇ। ਜੇ ਫਿਰ ਪਾਪਾ ਵੀ ਮਿਲੇ। ਉਹ ਵੀ ਰੋਂਦੇ ਗਏ ਨੇ ਜਦੋਂ ਗਏ ਨੇ ਨਾ, ਹਾਂਜੀ ਹਾਂਜੀ। ਰੋਂਦੇ ਗਏ ਨੇ। ਰੋਂਦੇ ਗਏ ਨੇ? ਰੋਂਦੇ ਹੈ ਜਦ ਦੁਬਾਰਾ ਮਿਲਣ ਆ ਜਾਏ ਉਦੋਂ ਵੀ ਰੋਂਦੇ ਗਏ ਨੇ? ਨਹੀਂ, ਉਹ ਵੇਲੇ ਤੇ ਹੱਸਿਆ ਖੇਡਦਾ ਹੀ ਆਇਆ। ਉਹ ਜਦੋਂ ਗਏ ਨੇ ਪਿਆਰ ਹੀ ਇੰਨਾ ਸੀ ਹੁੰਦਾ, ਉਦੋਂ ਰੋਂਦੇ ਪਿਆਰ ਇੰਨਾ ਸੀ। ਔਲਖ ਸਾਨੂੰ ਵੀ ਤੁਹਾਡੀ ਬਰਾਦਰੀ ਜਾਣੀ ਹੈ? ਸਾਡੀ ਬਲਾਦਰੀ ਸਨ ਸਾਰੇ। ਪਿੱਛੋਂ ਕਿਤੇ ਪਰਦਾਦੇ ਦਾਦੇ ਯਾਰ ਮੁਸਲਮਾਨ ਹੋ ਗਏ ਨੇ। ਥੋੜਾ ਹੁਣ ਚੜਦਾਦੇ ਹਾਂ ਤੇ ਕਿਤੋਂ ਹਾਂ ਕਿਵੇਂ 5ਵੀਂ 7ਵੀਂ 8ਵੀਂ 10ਵੀਂ ਲੀਡ ਹਾਂ। ਪੀੜੀ ਚੋਂ ਆ ਉਹ ਵੀ ਔਲਖ ਕਿਸੇ ਸਿੱਖ ਬੋਲਦੇ ਆ। ਔਲਖ ਸਨ ਸਾਰੇ। ਸਾਰੇ ਸਿੱਖ ਹੀ ਔਲਖ ਸਨ। ਸਾਡਾ ਪਿੰਡ ਸਾਰਾ ਆਈਸੀ ਔਲਖ ਸਨ। ਸਾਡੇ ਪਿੰਡ 'ਚ ਹੋਰ ਵੀ ਕੌਮ ਦਾ ਬੰਦਾ ਕੋਈ ਨਹੀਂ ਸੀ। ਔਲਖ ਜਦੋਂ ਗਏ ਨੇ ਫਿਰ ਇੱਥੇ ਮਾਲ ਡੰਗਰ ਆਪਣਾ ਜਿਹੜਾ ਛੱਡ ਗਏ ਨੇ। ਸਭ ਛੱਡ ਗਏ? ਸਾਡੀਆਂ ਘੋੜੀਆਂ ਲੈ ਗਏ ਨੇ ਉਹ। ਘੋੜੀਆਂ ਤੁਹਾਡੀਆਂ ਲੈ ਗਏ? ਹਾਂ, ਸਾਦੀਆਂ ਘੋੜੀਆਂ, ਸਾਦੀਆਂ ਘੋੜੀਆਂ ਲੈ ਗਏ, ਸਮਾਨ ਕੋਲ ਲਗੇ? ਸਮਾਨ ਪੂਰੀ ਲਗਾਇਆ। ਜਿਹੜੇ ਕੋਈ ਜੀ ਮੇਰੇ ਅਰਗੇ ਵਿੱਚ ਲਾਗਰ ਸਨ, ਹਾਂ। ਉਹ ਕੁੜੀ ਤੇ ਧਰ ਕੇ ਲਗਾਏ। ਕੋੜੇ ਤੇ ਬਿਠਾ ਮਾਈਆਂ ਬਾਬੇ ਅੱਛਾ ਆਖਿਆ ਕੁੜੀ ਦਿਓ, ਅਸੀਂ ਮਈ ਧਰ ਲਈਏ। ਅੱਛਾ, ਘੋੜੀਆਂ ਤੁਹਾਡੀਆਂ ਲੈ ਆਖਿਆ ਗਏ? ਲੈ ਜਾਓ। ਅੱਛਾ ਅੱਛਾ ਅੱਛਾ। ਲੜਕੇ ਜੀ ਵਾਸਤੇ ਸਨ ਭਰਾ, ਸਹੀ ਗੱਲ, ਤੇ ਬੜੇ ਡਟ ਕੇ ਵਾਸਤੇ ਸਨ ਤੇ ਸਹੀ। ਸੁੱਖ ਨਾਲ। ਜਿਹਨੇ ਘੋੜੀਆਂ ਨੂੰ ਆਪਣੀਆਂ ਦਿੱਤੀਆਂ। ਆ ਕੋਈ ਦੁੱਖ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਬੜੀ ਗੱਲ। ਹਾਂ, ਸਾਡੇ ਮੁਸਲਮਾਨਾਂ ਚੋਂ ਕਿਸੇ ਨੂੰ ਤਕਲੀਫ ਹੋਵੇ ਤਾਂ ਸਾਰੇ ਚੜ ਜਾਂਦੇ ਹੁੰਦਾ ਹੈ। ਹਾਂਜੀ। ਕਿਰਪਾਨਾਂ ਲੈ ਕੇ ਸਾਰੇ ਚੜ ਜਾਂਦੇ ਨਾਲ। ਕਿਹੜਾ ਹੋਵੇ ਜਿਹੜਾ ਸਾਡੇ ਗੱਲ ਕਰਕੇ ਜਾਏ। ਅੱਛਾ, ਹਾਂ, ਇਹ ਮੁਸਲਮਾਨਾਂ ਦੀ ਹਮਦਰਦੀ ਕਰਦੇ ਸੀ? ਇਹ ਨਹੀਂ ਹਮਦਰਦੀ ਕਰਦੇ। ਜਿਹੜੇ ਸਿੱਖ ਭਾਈ। ਹਾਂ, ਸਹੀ। ਤੈਨੂੰ ਦੱਸਿਆ ਉਹ ਇਸ ਤਰ੍ਹਾਂ ਗਏ ਨੇ ਜਿਵੇਂ ਸਕੇ ਭਰਾ ਕਰ ਜਾਂਦੇ, ਰੋਂਦੇ ਗਏ ਨੇ। ਰੋਂਦੇ ਗਏ। ਰੋਂਦੇ ਗਏ। ਰੋਂਦੇ ਗਏ। ਉਹਨਾਂ ਦੇ ਦਰਸ਼ੀ ਕੋਈ 2-4 ਦਿਨ ਅੱਗਾ ਪਿਛਾ ਹੋਣਾ ਹੈ, ਫਿਰ ਅਸਾਂ ਆ ਜਾਣਾ। ਇਹ ਚੀਜ਼ ਨਹੀਂ ਪਤਾ, ਵਰਤਾਉਣਾ ਹੀ ਨਹੀਂ ਤੇ ਨਾ ਹੁਣ ਦੇਣਾ ਹੈਗਾ ਹੁਕੂਮਤ ਨੇ। ਹਾਂ, ਹੁਕੂਮਤ ਨੇ ਨਹੀਂ ਆਉਣਾ। ਬਸ ਬਹੁਤਿਆਂ ਨੂੰ ਬਜ਼ੁਰਗ ਇਹ ਸੀ ਕਿ ਅਸੀਂ ਫਿਰ ਆ ਜਾਣਾ ਹਾਂ, ਮਹੀਨੇ ਨੂੰ। ਹਾਂ ਆ ਜਾਣਾ। ਉਹ ਤਾਂ ਨਹੀਂ ਸੀ। ਇਹ 10 ਦਿਨ ਹੋ ਗਏ। ਪੱਕਾ ਹੀ ਜਾਣਾ। ਹਾਂ, ਇਹ ਪਤਾ ਘਰ ਛੱਡਣਾ ਵਤਨ ਛੱਡਣਾ ਬੜਾ ਮੁਸ਼ਕਿਲ ਹੈ। ਬੜਾ ਮੁਸ਼ਕਲ। ਪਰ ਇਹ ਘਰ ਛੱਡ ਕੇ ਤੁਰ ਗਏ। ਪਰ ਇਹ ਘਰ ਛੱਡ ਕੇ। ਹਾਂ, ਪਰ ਇਹ ਘਰ ਛੱਡ ਕੇ ਜਾਨਾ ਲੈ ਕੇ ਉਹ ਨਿਕਲ ਦੀ ਕੀਤੀ। ਹਾਂਜੀ ਜੀਗਰ ਦਾ ਵੇਲਾ, ਜੀਗਰ ਦਾ ਵੇਲਾ। ਅੱਛਾ। ਤੇ ਉਹ ਜਿਹੜਾ ਸਿੱਖ ਮੁੰਡਾ ਇੱਕ ਸਾਡੇ ਕੋਲ ਇੱਕ ਘਰ ਜਿਹੜਾ ਸੀ, ਉਹ ਮੁੰਡਾ ਆਇਆ ਪਿੰਡ, ਅੱਛਾ। ਤੇ ਪਿੰਡੋਂ ਉਹਨੂੰ ਮੁੰਡੇ ਜੇ ਗੱਲ ਸੁਣੀ ਤੇ ਉਹ ਉੱਥੋਂ ਲਿਆਇਆ ਆਪਣਾ ਸਾਰਿਆਂ ਨੂੰ, ਉੱਥੋਂ ਸੱਦ ਲਿਆ ਸਾਰਿਆਂ ਨੂੰ। ਇੱਕ ਬੁੱਢਾ ਉਹਨਾਂ ਦਾ ਰਹਿ ਗਿਆ ਇੱਥੇ। ਅੱਛਾ। ਜਿਹੜਾ ਬੁੱਢਾ ਸੀ ਨਾ, ਜ਼ਿਆਦਾ ਬੁੱਢਾ ਮੇਰੇ ਵਾਂਗੂ ਵਡੇਰਾ ਸੀ। ਵਡੇਰਾ। ਹਾਂਜੀ। ਉਹਦਾ ਨਾਮ ਬਲਾਕੀ ਸੀ। ਕੀ ਨਾਮ? ਬਲਾਕੀ। ਬਲਾਕੀ? ਬਲਾਕੀ। ਅੱਛਾ। ਬਲਾਕੀ ਸਿੰਘ। ਲਾਕੀ ਸਿੰਘ ਸਮਝ ਆ। ਵਡੇਰੇ ਦਾ ਨਾਮ? ਹਾਂ, ਉਹਦੇ ਪੁੱਤਰ ਸਨ ਲੇਲਾ ਸਿੰਘ, ਸੋਹਣਾ ਸਿੰਘ। ਇਸ ਤਰ੍ਹਾਂ ਦੇ ਪੁੱਤਰ ਸਨ। ਉਹ ਭਾਈ ਇੱਥੋਂ ਗਏ ਨੇ, ਰੋਂਦੇ ਜਫੇ ਪਾਪਾ ਗਏ। ਕੋਈ ਦੁੱਖ ਨਹੀਂ ਸੀ, ਕੋਈ ਵੈਰ ਨਹੀਂ ਸੀ ਸਾਡੇ ਪਿੰਡ ਨਾ। ਕਦੀ ਉਹ ਆਪੇ ਜੇ ਲੜੇ ਨੇ, ਆਪੇ ਚ ਪਾਲਾਂ, ਉਦੋਂ ਨੁਕਸਾਨ ਕਿਹੜੇ ਹੋਇਆ ਹੈ। ਮੇਰੇ ਜੰਮਣ ਤੋਂ ਕਿਹੜੇ ਪਾਲਾਂ। ਅੱਛਾ। ਹਾਂ, ਮੇਰੇ ਜੰਮਣ 'ਚ ਜਿਹੜੇ ਕੈਦ ਹੋਏ ਸਨ ਉਹ ਵੀ ਆ ਗਏ। ਅਨਵਾਬ ਨਹੀਂ ਸੀ ਭੱਠੀ ਵਾਲਿਆ ਨਾ, ਹੁਸੈਨ ਦਾ ਚਾਚਾ, ਇਹ ਵੀ ਕਿਹੜੇ ਉਹਦੇ ਵਿੱਚ ਸੀ ਕੋਲ ਕਿਹੜੇ ਕੱਪੜਿਆਂ ਕੋਲ ਖੜਾ ਹੈ, ਤੇ ਉੱਥੇ ਕੱਪੜਿਆਂ ਕੋਲ ਖੜੇ ਨੇ ਵਿੱਚ ਲੱਗ ਗਿਆ ਉਹ ਵੀ। ਹਾਂ, ਸਾਡੇ ਪਿੰਡ ਦੁੱਖ ਵੈਰ ਕੋਈ ਨਹੀਂ ਸੀ। ਬਾਬਾ ਜੀ ਤੁਹਾਨੂੰ ਸਾਰਾ ਵਕਤ ਯਾਦ ਆ ਗਿਆ, ਤੁਹਾਡੀ ਅੱਖਾਂ ਵਿੱਚ ਪਾਣੀ ਆ ਗਿਆ ਕਿ ਇੰਨਾ ਪਿਆਰ ਸਾਰਾ ਸੀ। ਯਾਦ ਆ ਗਿਆ ਤੁਹਾਨੂੰ? ਪਤਾ ਨਹੀਂ ਕਿਵੇਂ ਰਹਿੰਦੇ ਹੁੰਦਾ ਬੰਦੇ। ਫਿਰ ਉਹ ਵੀ ਔਲਖ, ਇਹ ਵੀ ਔਲਖ। ਬਚਪਨ 'ਚ ਮੈਂ ਡਾਚੀ ਸੀ ਕੋਲ, ਤੇ ਉਹਨਾਂ ਦੀ ਛੋਲਿਆਂ ਦੀ ਪਹਿਲੀ ਵਾਰੀ ਵਿੱਚ ਮੈਨੂੰ ਪਿਓ ਆਉਂਦਾ ਸੀ ਅਸੀਂ 4 ਜਾਵੇ ਡਾਚੀਆਂ। ਡਾਚੀ। ਹਾਂਜੀ ਹਾਂਜੀ। ਡਾਚੀਆਂ ਘੋੜੀਆਂ ਹਰਸ਼ਾ ਰੱਖੀ ਹੈ ਸਾਨੇ। ਅੱਛਾ। ਹਾਂ, ਉਹ ਡਾਚੀ ਦੇ ਵਿਚਾਰਦਾ ਸੀ ਤੇ ਉਦੋਂ ਪੋਨੀ ਕਮਾਦ ਆਇਆ ਹੈ ਕੋਲ। ਪੋਨੀ ਕਮਾਦ ਦੀ ਪੈਲੀ ਉਹਨਾਂ ਦੀ ਲੱਗੀ, ਤੇ ਉਹਨਾਂ ਆਖਿਆ ਜਦੋਂ ਗੰਨਾ ਚੂਪਣਾ ਇੱਥੋਂ ਭੰਨ ਕੇ ਚੂਪਣਾ, ਲੰਮ ਕਿਸੇ ਦਾ ਨਹੀਂ ਭਰਨਾ। ਅੱਛਾ। ਜੋ ਸਰਦਾਰਾਂ ਨੇ ਕਿਹਾ ਸਿੱਖਾਂ ਨੇ ਵੀ ਆਹ। ਉਹ ਜਿਵੇਂ ਮਰਜ਼ੀ ਮੁੱਕ ਜਾਂਦਾ। ਤੇ ਜਿਵੇਂ ਹੁਣ ਆਹ ਬੈਠਕ ਦਾ ਸਾਡਾ ਬਣਿਆ ਇਸ ਤਰ੍ਹਾਂ ਬੈਠਕ ਖੂਹ 'ਤੇ ਪਈ ਹੋਈ ਹੈ। ਜੇ ਮੀਂਹ ਕਣੀ ਆ ਜਾਏ ਤੇ ਮੈਂ ਭੱਜ ਜਾਣਾ, ਨਾਲ ਹੀ ਡਾਚੀ ਭੱਜ ਜਾਣਾ। ਡਾਚੀ ਵੀ ਖੁੱਲੀ ਆਈ ਅੰਦਰ ਬੈਠੇ। ਅੱਛਾ। ਅੱਛਾ। ਮੈਨੂੰ ਵੀ ਸਾਈਆਂ ਅੰਦਰ ਬਣਾ, ਡਾਚੀ ਵੀ ਅੰਦਰ ਬੈਣੀ। ਮੀਂਹ ਕਣੀ ਆ ਗਿਆ ਸੀ। ਤੇ ਬਾਅਦ ਜੋ ਡੀਗਰ ਵਾਲੇ ਦੁੱਧ ਚੋਣਾ ਹੈ, ਦੁੱਧ ਚੋਣਾ ਤੇ ਦੁੱਧ ਚੋਂਦਾ ਸੀ। ਕੜਵੇ ਹੁੰਦੇ ਸਨ ਉਹਨਾਂ ਦੇ, ਅੱਛਾ। ਕੜਵੇ? ਕੜਵੇ ਸਨ।
ਪਿੱਤਲ ਦੇ ਗੜਵੇ ਹੁੰਦੇ ਸਨ, ਜਿਵੇਂ ਸਾਡੇ ਦੋਣੇ ਤੇ ਦੋਣੀਆਂ ਨੇ ਨਾ, ਇਹ ਇਸ ਤਰ੍ਹਾਂ ਉਹਨਾਂ ਕੋਲ ਗੜਵੇ ਹੁੰਦੇ ਸਨ, ਗੜਵੇ। ਉਹ ਲਿਆ ਨਾ ਦੁਰ ਚੋਕੇ, ਸਰਦੂਲਾ ਸਿੰਘ ਸੀ ਉਹਦੇ ਨਾਂ, ਜੰਗੀਰ ਸਿੰਘ ਦਾ ਪੁੱਤਰ ਸੀ, ਬੜਾ ਗੱਭਰੂ ਸੀ, ਸੋਹਣਾ ਗੱਭਰੂ ਜੀ ਜ਼ਿਆਦਾ, ਬੇਟਾ ਜਵਾਨ ਐਡਾ ਜਵਾਨ। ਤੇ ਉਹ ਮੁੜ ਜਿਹੜੇ ਲਿਆਇਆ ਨਾ ਮੇਰੇ ਕੋਲ, ਦੁੱਧ ਦਾ ਗੜਵਾ ਲੰਘਦੇ ਉੱਥੋਂ ਮੇਰੇ ਕੋਲੋਂ ਲੱਗਣਾ ਹੈ ਨਾ, ਉਹਨਾਂ ਦੇ ਛੋਲਿਆਂ ਦੀ ਜਾਠੀ ਪਿਆ ਚਾਰਨਾ। ਅੱਛਾ ਖੂਹ ਕੋਈ ਪਹਿਲੀ 8ਵੀਂ, ਹਾਂ ਜੇ ਉੱਥੇ ਬਾਠੀ ਹੈ ਤੇ ਬਾਠੀ ਨਾਲ ਦੁੱਧ ਪਿਆਇਆ ਉਹਨੂੰ, ਅੱਛਾ ਜੇ ਬਾਠੀ ਨਹੀਂ ਤਾਂ ਚੱਪਾ ਲਾਇਆ ਇਹ ਲਾ ਕੇ ਇੱਥੇ ਮੂੰਹ ਤੇ ਪੀ, ਜੋ ਉਸ ਤਰ੍ਹਾਂ ਰੁੜਦਾ ਦੁਸ਼ਿਆ ਹੈ ਨਾ, ਉਹ ਆਖਿਆ ਪੀਹਾ ਕਰ ਮੂੰਹ ਪੀਹਾ ਕੀਤਾ, ਉਹ ਇਹ ਪੀ ਲਿਆ ਤਲੀ ਤੂੰ ਪੀ ਲਿਆ, ਤੇ ਗੜਵੇ ਨੂੰ ਲਾਓ ਮੂੰਹ ਤੇ ਪੀ, ਗੜਵੇ ਲਾ ਕੇ ਦੁੱਧ ਪਿਆ ਗੜਵੇ ਨੂੰ ਮੂੰਹ ਲਾਓ ਤੇ ਦੁੱਧ ਪੀ, ਰਚ ਕੇ ਪੀ। ਆਪਣੇ ਪੁੱਤਰਾਂ ਦਾ ਤੁਹਾਨੂੰ ਮਤਲਬ ਸਮਝ ਐਸਾ ਲਿਆ ਪੁੱਤਰਾ ਤਾਂ ਇਹ ਅੱਖਾਂ 'ਚ ਪਾਣੀ ਤੁਹਾਡਾ। ਮੈਂ ਉਹ ਗੱਲਾਂ ਮੈਂ ਉਹ ਕਹਿੰਦਾ ਬਾਬੇ ਨੂੰ ਕੋਈ ਯਾਦ ਆਣ ਡਿਆ ਨਾ, ਇੰਨਾ ਪਿਆਰ ਸੀ, ਦੁੱਧ ਆਪਣਾ ਪਿਆਉਂਦੇ ਹਾਂ ਪੀ ਜਿਵੇਂ ਮਰਜ਼ੀ। ਇਹ ਸਰ ਜਿਵੇਂ ਪੁੱਤਰਾਂ ਨੂੰ ਪਿਆਈ ਆ, ਪੁੱਤਰਾਂ ਨੂੰ ਇਸ ਤਰ੍ਹਾਂ ਪਿਆਣਾ ਹੈ, ਲਿਆ ਕੇ ਪਿਆਣਾ ਇਸ ਤਰ੍ਹਾਂ ਦੇ ਬੋਲ ਪੁੱਤਰਾਂ ਨੂੰ ਵੀ ਪਿਆਉਂਦਾ। ਰੱਜ ਕੇ ਪੀ, ਰੱਜ ਕੇ ਸਾਰਾ ਟੱਬਰ ਉਹਨੂੰ ਆਖਣਾ ਉਹ ਸਿੱਖ ਜਾਂਦੇ ਸੀ, ਮੈਨੂੰ ਸਮਝਦਾ ਦੁੱਧ ਸਾਰੇ ਮੇਰਾ ਜੂਠਾ ਪੀਣਾ, ਮੈਂ ਬੱਚਾ ਹਾਂ ਤੇ ਮੈਨੂੰ ਜੋ ਗੜਵੇ ਨੂੰ ਮੂੰਹ ਲਵਾ ਕੇ ਪਿਆਂਦਾ ਦਾ ਦੁੱਧ, ਗੜਵੇ ਨੂੰ ਮੂੰਹ ਲਾ ਤੇ ਇਹਦੇ ਵਿੱਚੋਂ ਪੀ ਦੁੱਧ। ਜਿੰਨਾ ਮਰਜ਼ੀ ਰੱਜ ਕੇ ਪੀ ਲੈ। ਇਹਨਾਂ ਕਿੱਸਾ ਕਹਾਣੀ ਸੀ। ਹਾਂ ਹਾਂ ਉਹ ਮੇਰਾ ਇੱਕ ਨਾ ਤਾਇਆ ਸੀ, ਉਹਦੇ ਸਨ ਮਸੇਰ, ਉਹ ਮਸੇਰ ਜਿਹੜੇ ਸਨ ਉਹ ਤਰਾਏ ਭਰਾ ਸਨ ਤੇ ਸਨ ਕਪੱਤੇ, ਉਹਨਾਂ ਨੇ ਕੀ ਕੀਤਾ, ਉਹ ਮੇਰੇ ਤਾਏ ਨੂੰ ਨਾ ਉਹਨਾਂ ਤੰਗ ਤੋਂ ਕੀਤਾ। ਤੰਗ ਕਰਨ ਵਾਲੇ ਸਿੱਖ ਸਨ? ਨਹੀਂ ਉਹ ਵੀ ਮੁਸਲਮਾਨ। ਅੱਛਾ ਮੁਸਲਮਾਨ। ਅੱਛਾ ਅੱਛਾ ਉਹਨਾਂ ਨੇ ਜਦੋਂ ਆਇਆ ਤੇ ਕਿਲੇ ਇਹਨਾਂ ਦਾ ਲੈ ਗਿਆ ਉਹ ਸਿੱਧਾ ਖੋਲ ਕੇ, ਅੱਛਾ ਉਹ ਮਸੇਰੇ ਭਰਾ ਜੀ ਸਨ ਉਹ, ਤੇ ਉਹ ਸਿੱਧਾ ਲੈ ਗਿਆ ਤੇ ਮਗਰੋਂ ਆਇਆ ਤੇ ਉਹ ਮੜੀ ਵੀ ਲੈ ਚੱਲਿਆ ਨੇਰੀ। ਤੇ ਜਿਹੜਾ ਉਹ ਭਰਾ ਸੀ ਨਾ ਮੇਰਾ ਤਾਏ ਦਾ ਪੁੱਤਰ, ਉਹ ਆ ਕੇ ਮੇਰੇ ਪਿਓ ਹਲਵਾ ਦਾ ਡੇਰੇ ਦੇ ਮੋਢੀ, ਪੁਰਾਣੀ ਚੰਗੀ ਸੀ ਉਹਦੇ ਕੋਲ ਵਾਸਦੀ, ਉਹ ਕਹਿੰਦੇ ਚਾਚਾ ਸਾਡੀ ਉਹ ਮੜੀ ਵੀ ਲੈ ਚੱਲੀ। ਉਹ ਜੰਗੀ ਉੱਥੇ ਛੱਡੀ ਜੰਗਲ ਖਿਲਾਰੇ, ਤੇ ਉਹ ਹਮਾਰੀਆਂ ਉਹਨੂੰ ਪੁਰਾਣੀਆਂ 5-7 ਤੇ ਮੱਛ ਡਾਲੀ। ਉਹ ਕਿਹਾ ਭਲਕੇ ਮੇਰਾ ਵੇਖਣ ਆਉਣੀਆਂ ਨਾ ਨਸੂਜੇ, ਸਾਡਾ ਪਿੰਡ ਸਾਰਾ ਜਾਂਦਾ ਹੁੰਦਾ ਸੀ ਸੋ ਨਸੂਜੇ, ਉੱਥੇ ਜਾ ਕੇ ਖੇਡ ਪੈਂਦੀ ਹੁੰਦੀ ਸੀ, ਨੱਥੂ ਦੇ ਵੀ ਆ ਨਸੂਜੇ ਅੱਛਾ ਕੌਡੀ ਪੈਂਦੀ ਹੁੰਦੀ ਸੀ ਉੱਥੇ ਅੱਛਾ ਬੜੀ। ਤੇ ਇਹ ਸਾਡਾ ਸਾਰਾ ਪਿੰਡ ਇੱਥੋਂ ਜਾਣਾ, ਕੋਈ ਸਾਈਕਲਾਂ 'ਤੇ ਚੜ੍ਹ ਕੇ, ਕੋਈ ਸਕੂਟਰਾਂ 'ਤੇ ਚੜ੍ਹ ਕੇ, ਸਕੂਟਰ 'ਤੇ ਖੈਰ ਉਤਰ ਆਈ ਸੀ ਕੋਈ ਅਟਾਵਾਂ ਵਿਰਲਾ, ਨਹੀਂ ਸਾਈਕਲ ਸਨ, ਸਾਈਕਲ ਹੀ ਸੀ, ਘੋੜੀਆਂ 'ਤੇ ਚੜ੍ਹ ਗਏ ਨੇ ਜਾ ਕੇ ਉੱਥੇ ਮੇਰਾ ਇਹਨਾਂ ਦੇ ਭਲਵਾਨ ਕੋਈ ਕਬੱਡੀ ਕਬੱਡੀ ਵੀ ਖੇਡਦਾ ਹੈ ਕਿੰਨਾ ਇਹਨਾਂ ਸਿੱਖਾਂ ਚ? ਸਿੱਖਾਂ 'ਚ ਵੀ ਖੇਡਦੇ ਹਨ, ਸਾਡੇ ਵੀ ਖੇਡਦੇ ਹਨ, ਆਪਣੇ ਪਿੰਡ ਚ ਹਾਂ। ਤੁਹਾਡੇ ਹੈ ਜੀ ਕੋਈ ਸਿੱਖ ਭਲਵਾਨ ਜਾਂ ਕਬੱਡੀ ਕਬੱਡੀ ਸਾਡੇ ਸਭ ਕੁਝ ਸੀ ਜੇ 14 ਛਾਲ ਮਾਰ ਜਾਂਦੇ ਸਨ, ਅੱਛਾ ਇੱਥੋਂ ਪੈਰ ਚੁੱਕਿਆ ਤੇ 14 ਪਾੜਾ ਟੱਪ ਕੇ ਅੱਗੇ ਜਾ ਪੈਣਾ, ਅੱਛਾ ਜੀ। ਇਸ ਤਰ੍ਹਾਂ ਦੇ ਸਨ। ਉਹ ਕਿਹੜਾ ਸੀ, ਉਹਨਾਂ ਦਾ ਨਾਮ ਕਿਸੇ ਦਾ ਹੁੰਦਾ? ਨਹੀਂ ਅੱਛਾ ਭੁੱਲਿਆ ਪਿਆ ਹੁਣ ਨਾ ਹੈ। ਅੱਛਾ ਬਾਬੇ ਪਿੰਡ ਵਿੱਚ ਤਕੀਆ ਕੋਈ ਬੈਠਕ ਕੋ ਬੋਰਡ ਹਮੇਸ਼ਾ ਹੈ ਜਿੱਥੇ ਬਾਬੇ ਸਾਰੇ ਵਡੇਰੇ ਬਹਿੰਦੇ ਸਨ ਰਲ ਕੇ? ਹਾਂ ਸਭ ਕੋਈ ਕੁਝ ਟੱਪ ਕੁਛ ਐਵੇਂ ਦੀ ਹੈ ਸੀ ਕੋਈ? ਹੁਣ ਕੋਈ ਨਹੀਂ, ਹੁੰਦੀ ਸੀ? ਉਦੋਂ ਹੋਈ ਸੀ ਟੱਪਾ ਹੀ ਸਨ। ਅੱਛਾ ਉੱਥੇ ਬੋਰਡ ਸਿੱਖ ਸੀ? ਹਾਂ ਸਿੱਖਾਂ ਦਾ ਟੱਪ ਹੁੰਦਾ ਸੀ ਸਿੱਖਾਂ ਦਾ ਉਸਲੇ, ਅੱਛਾ ਤੇ ਉਹਦੇ ਥੱਲੇ ਜਾ ਕੇ ਬਹਿੰਦੇ ਸਨ। ਜਿੰਨਾ ਚਿਰ ਸਾਡੇ ਪਿੰਡ ਨੇ ਸਾਡੀ ਪੱਟੀ ਦਾ ਬੰਦਾ ਸਾਡੇ ਚੋਂ ਨਹੀਂ ਜਾਣਾ, ਪਰੇ ਨਹੀਂ ਸੀ ਮੁੱਕ ਸਕਦੀ। ਅੱਛਾ ਜੀ। ਹਾਂ ਪਰੇ ਬੈਠੀ ਹੈ ਨਾ, ਹਾਂ ਤੇ ਉਹ ਹੁੰਦਾ ਸੀ ਨਾ ਝਗੜਾ ਝੁਗੜਾ, ਜੋ ਮਤਲਬ ਮਨਾਓ ਮਟਾਓ ਇਹਨੂੰ, ਮਨਾਓ ਲੈਣੇ ਮੁਸਲਮਾਨ ਰਾਜੀ ਕਰ ਲੈਣੇ। ਜਿੰਨਾ ਚਿਰ ਸਾਡਾ ਬੰਦਾ ਵਿੱਚ ਗਿਆ ਨਹੀਂ ਨਾ ਸਾਡੀ ਪਤੀ ਦਾ, ਮੁਸਲਮਾਨ ਉਹਨਾਂ ਚ ਉਹ ਪਰੇ ਮੁੱਕਦੀ ਨਹੀਂ ਸੀ। ਸਹੀ ਇਹ ਕੋਈ ਦੁਆ ਸੀ ਸਾਨੂੰ ਕਿਸੇ ਬਜ਼ੁਰਗ ਦੀ, ਸਹੀ ਕਿਸੇ ਬਜ਼ੁਰਗ ਦੀ ਦੁਆ ਸੀ। ਜਿੰਨਾ ਚਿਰ ਸਾਡੀ ਪਤੀ ਦਾ ਬੰਦਾ ਵਿੱਚ ਨਹੀਂ ਜਾਣਾ, ਉਹਨਾਂ ਚਿਰ ਪਰੇ ਨਹੀਂ ਮੁੱਕਦੀ। ਸਾਡਾ ਬੰਦਾ ਵਿੱਚ ਜਾਣਾ ਹੈ ਤੇ ਪਰੇ ਮੁੱਕਦੀ। ਜਿਹੜੀ ਗੱਲ ਉਹ ਕਹਿ ਦੇਣੀ ਹੈ ਸਾਈਆਂ ਕਹਿ ਛੱਡੀ ਸਹੀ ਬਣ। ਅੱਛਾ ਬਜ਼ੁਰਗ ਜਿਹਨਾਂ ਕੋਲ ਤੁਸੀਂ ਉਹ ਡਾਚੂ ਵਿੱਚ ਦੁੱਧ ਪੀਂਦੇ ਹੋ ਜਿਹਨਾਂ ਡੇਰੇ ਤੇ, ਉਹਨਾਂ ਦਾ ਨਾਂ ਕੀ ਸਨ? ਤੁਹਾਨੂੰ ਦੱਸਿਆ ਉਹਦਾ ਨਾਮ ਵੱਡਾ ਜਿਹੜਾ ਸੀ ਉਹਦੇ ਨਾਂ ਸੀ ਵੀਰ ਸਿੰਘ, ਅੱਛਾ ਛੋਟਾ ਜੰਗੀਰ ਸਿੰਘ, ਉਦੋਂ ਛੋਟਾ ਲਾਲ ਸਿੰਘ। ਅੱਛਾ 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 ਇਸ ਤਰ੍ਹਾਂ ਮੈਂ ਵੇਖਿਆ ਜਦੋਂ ਇੱਕ ਉਹਨਾਂ ਦਾ ਭਤੀਜਾ ਸੀ, ਉਹ ਭਰਾ ਨਹੀਂ ਵੇਖਿਆ ਜਿਹੜਾ ਇਹ ਕਿਹੜੇ ਕਿਹੜੇ ਸੌ ਉਸ ਟਾਈਮ ਤੁਹਾਡੇ ਹਾਂ ਹੁੰਦੇ ਹਨ ਕਿ ਵੱਡੇ ਹਾਂ ਤੁਹਾਡੇ? ਉਹ ਗੁੱਬਰੂ ਉਹਨਾਂ ਦੇ ਹਨ। ਕੋਲ ਲਾਦ ਆਇਆ ਸੀ ਹੁਣ ਜੋ? ਉਹਨਾਂ ਦੀ ਔਲਾਦ ਸੀ, ਉਹਨਾਂ ਦਾ ਪੁੱਤਰ ਜੰਮਿਆ ਕੋ ਮੈਨੂੰ ਦੁੱਧ ਪਿਆਦਾ ਗੁੱਬਰੂ ਉਹ ਜ਼ਿਆਦਾ। ਅੱਛਾ 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 ਹਾਂ ਉਦੋਂ ਤਾਂ ਪਿਆਂਦਾ ਰਿਹਾ। ਉਹ ਦੁੱਧ ਪਿਆਦਾ। ਅੱਛਾ ਬਾਬੂ ਉਹ ਮਿਲਣ ਨਹੀਂ ਆਏ ਬਾਅਦ 'ਚ ਤੁਹਾਨੂੰ? ਆਉਣ ਦਿੱਤੇ ਨਹੀਂ, ਘੁੰਮਦੇ ਨਹੀਂ ਆਉਣ ਦਿੱਤੇ, ਨਹੀਂ ਆਇਆ ਗਿਆ। ਅੱਛਾ ਸਿਰਫ ਇੱਕ ਬੰਦਾ ਉਹ ਤੁਹਾਨੂੰ ਦੱਸਿਆ, ਇੱਕ ਬੰਦਾ ਆਇਆ ਉੱਥੇ
ਪਿਆਰਾ ਸਿੰਘ ਉਹਦਾ ਨਾਂ ਸੀ। ਚਲੋ ਉਹ ਤੇ ਹੈ ਬਜ਼ੁਰਗੋ, ਮੈਂ ਨਾ ਪਤਾ ਕੀ ਕਹਿੰਦੇ ਆ ਤੁਹਾਨੂੰ ਕਿਉਂ ਜੀ, ਜੀ। ਜਿਨ੍ਹਾਂ ਤੁਹਾਨੂੰ ਦੁੱਧ ਪਿਆ ਉਹਨਾਂ 'ਚ ਕੋਈ ਆਇਆ ਜਾਂ ਨਹੀਂ ਆਇਆ ਤੁਹਾਡੇ ਕੋਲ ਮਿਲਣ? ਉਹਨਾਂ 'ਚੋਂ ਕੋਈ ਨਹੀਂ ਆਇਆ। ਤੁਹਾਡਾ ਇਹ ਨੰਬਰ ਵਿੱਚ ਦੇ ਦਈਏ, ਅਗਰ ਤੁਹਾਡੀ ਵੀਡੀਓ ਉੱਧਰ ਜਾਵੇ ਹਾਂ। ਤੇ ਤੁਹਾਡਾ ਰਾਬਤਾ ਕਰਨ ਉਹੀ ਖਾਨਦਾਨ ਵਾਲੇ ਕਾਲ ਕਰੋਗੇ ਉਹਨਾਂ ਨੂੰ, ਵੀਡੀਓ ਕਾਲ ਤੁਹਾਨੂੰ ਕਰਨ? ਸ਼ਾਇਦ ਵੇਖੋ ਕਰ ਜੇ ਜ਼ਿਆਦਾ ਤੁਹਾਡਾ ਗੱਲ ਦਿਲ ਕਰਦਾ ਮਿਲਣ ਨੂੰ? ਸਾਡਾ ਮਿਲਣ ਨੂੰ ਵੇਖਣ ਤੁਸੀਂ ਦੱਸੋ ਨਾ, ਜਾਏਗੀ ਵੀਡੀਓ ਉੱਧਰ, ਤੁਸੀਂ ਦੱਸੋ ਨਾ ਤੁਹਾਡਾ ਦਿਲ ਕਰਦਾ ਉਹਨਾਂ ਨੂੰ, ਜਿਨ੍ਹਾਂ ਤੁਹਾਡੇ ਨਾਲ ਇੰਨਾ ਕੁਝ ਕੀਤਾ ਹੋਇਆ ਕਿ ਇਹਨਾਂ ਤੁਹਾਡਾ ਪਿਆਰ ਤੇ ਦਿਲ ਕਰਦਾ, ਉਹਨਾਂ ਦੀ ਗੁਲਾਦ ਹੋਏ ਜਿਹੜੇ ਤੁਹਾਨੂੰ ਪਿਆਂਦਾ ਸੀ ਦੁੱਧ, ਹੋ ਸਕਦਾ ਉਹੀ ਹੋਵੇ ਅਜੇ। ਉਹ ਤੇ ਹੋ ਸਕਦਾ ਹੈ, ਹਾਂ ਉਹ ਹੋਵੇ। ਅਗਰ ਉਹ ਵੀਡੀਓ ਵੇਖ ਲੈਣ ਉੱਥੇ ਵੀ ਬਾਬਾ ਸਾਡਾ ਹੀ ਹੈ ਤੇ ਉਸੇ ਪਿੰਡ ਦਾ, ਉਹਦੀ ਮੁਰਾਦ ਹੋਵੇ। ਹਾਂ ਸਭ ਕੁਝ ਬਣਾਇਆ ਨੇ, ਜਿਵੇਂ ਸਾਡੀ ਹਰਸ਼ਾ ਅੱਲਾਹ ਪਾਕ ਕੀਤੀ। ਤੁਹਾਡਾ ਨੰਬਰ ਦਈਏ, ਤੁਹਾਡੇ ਪੁੱਤਰ ਕਿਸੇ ਦਾ ਨੰਬਰ ਦੇ ਦਈਏ ਵਿੱਚ, ਵੀਡੀਓ ਕਾਲ ਤੁਹਾਨੂੰ ਉਹ ਡਾਇਰੈਕਟ ਕਾਲ ਕਰ ਲਏ, ਅਗਰ ਉਹ ਵੀਡੀਓ ਵੇਖ ਲੈਣ। ਖੁਦ ਮੇਰਾ ਹੀ ਦੇ ਦਿਓ, ਤੁਹਾਡਾ ਦੇ ਦਿੰਦੇ ਜੀ ਤੁਹਾਡਾ। ਖੁਦ ਨੰਬਰ ਮੇਰਾ ਹੀ ਦੇ ਦਿਓ ਵਿੱਚ। ਆਹੋ ਤੁਹਾਡਾ ਜੇ ਇਹਨਾਂ ਦੇ ਕਰ ਲੈਣ ਤੁਹਾਡਾ। ਅੱਗੋਂ ਅੱਬਲ ਤੇ ਉਹਨਾਂ ਚੋਂ ਜੀ ਕੋਈ ਨਹੀਂ ਹੋਣਾ ਹੁਣ, ਜਿਨ੍ਹਾਂ ਦੇ ਵੇਲੇ ਮੈਂ ਸਾਂ ਉਹਨਾਂ ਚੋਂ ਹੋਣਾ ਕੋਈ ਨਹੀਂ ਉਹ ਨਹੀਂ, ਉਹਨਾਂ ਦੀ ਲਾਤ ਹੋਏਗੀ ਨਾ। ਉਹਨਾਂ ਦੀ ਲਾਤ ਤੇ ਹੋਣੀ ਕਿ ਨਹੀਂ? ਅੱਲਾਹ ਨੂੰ ਕੀ ਪਤਾ ਕਿਵੇਂ ਦਾ ਸੀ ਕਿਵੇਂ ਦਾ ਨਹੀਂ ਜਿਵੇਂ ਤੁਸੀਂ ਦੱਸਦੇ ਆਪਣੇ ਔਲਾਦ ਨੂੰ ਦੱਸਦੇ ਹੋ ਸਕਦਾ ਉਹ ਵੀ ਦੱਸਦੇ ਹੋਣ ਵੀ ਸ਼ਾਇਦ। ਹਾਂ ਉਹ ਵੀ ਦੱਸਦੇ ਹੋਣ ਨਾ। ਸਾਡੇ ਵੇਲੇ ਮਾਜਰਾ ਆਏ ਨੇ, ਉਹ ਸਾਨੂੰ ਸਾਰੀ ਦਾਤ ਸੁਣਾਉਂਦੇ ਨੇ, ਸਾਡਾ ਪਿੰਡ ਫਲਾਣਾ ਸੀ, ਸਾਡਾ ਉੱਥੇ ਫਲਾਣੇ ਨਾਲ ਪਿਆਰ ਸੀ, ਸਾਡਾ ਇੰਝ ਸੀ, ਸੁਣਾਉਂਦੇ ਨੇ ਸਾਡੇ ਵੇਲੇ ਦਾ। ਦੱਸਦੇ ਨੇ ਸਾਰੇ ਹੀ ਦੱਸਦੇ ਨੇ। ਹਾਂਜੀ ਸਹੀ ਬਾਤ ਹੈ, ਬਿਲਕੁਲ ਸਹੀ ਬਾਤ। ਦੇ ਦਿਓ ਨੰਬਰ ਮੇਰਾ ਵੀ। ਨਹੀਂ, ਅਗਰ ਤੁਹਾਡਾ ਨੰਬਰ ਦੇ ਦਈਏ, ਹਾਂ। ਉਹਨਾਂ ਦੇ ਖਾਨਦਾਨ ਜੋ ਤੁਹਾਡੇ ਨਾਲ ਜਿਹੜਾ ਕੋਈ ਰਾਬਤਾ ਕਰੇ, ਤੁਹਾਨੂੰ ਖੁਸ਼ੀ ਨਾ ਹੋਏਗੀ? ਹੋਵੇ ਹੀ ਕਿਵੇਂ ਨਾ ਹੋਵੇ। ਫਿਰ ਮੈਂ ਕਹਿਣਾ ਵੀ ਤੁਹਾਡਾ ਨੰਬਰ ਦੇ ਦਿੰਦੇ, ਹੋ ਸਕਦਾ ਅੱਲਾਹ ਪਾਕ ਨੂੰ ਪਤਾ ਨਾ ਹੈ ਨਹੀਂ ਜਿੰਦਾ, ਹੋ ਸਕਦਾ ਉਹਨਾਂ ਦੀ ਔਲਾਦ ਹੀ ਹੋਵੇ। ਬਿਲਕੁਲ। ਇੱਕ ਇਹ ਨਾ ਇਹ ਸਾਰੀ ਗੱਲ ਆ ਜਿਹੜੀ ਉਹਨਾਂ ਕੋਲ ਵੀ ਜਾਣੀ, ਉਹਨਾਂ ਦੇ ਪਿਓ ਨੇ ਵੀ ਦੱਸੀ ਹੋਣੀ, ਜਿਵੇਂ ਤੁਸੀਂ ਦੱਸਿਆ ਨਾ, ਦੱਸਣਾ ਜੇ ਉਹਦੇ ਪਿਓ ਨੇ ਵੀ ਦੱਸਿਆ ਹੋਣਾ ਵੀ ਇੰਝ ਇੰਝ ਦੱਸਣਾ ਨਾ, ਦੁੱਧ ਪਿਆਦੇ ਸਨ ਉਹ ਹੀ ਵੇਦੇ ਸਨ ਜਿਵੇਂ ਜੰਮਿਆ ਹੀ ਸਾਡਾ, ਉਹ ਇਸ ਤਰ੍ਹਾਂ ਵੇਦੇ। ਇੱਥੋਂ ਆਣੀ ਪਿੰਡ ਗੋੜੀ, ਆਹੋ ਗੋੜੀ ਦੇ ਬੰਦੇ ਨੇ ਇੱਕ ਸਾਡੇ ਨਾਲ ਮੇਰੇ ਨਾਲ ਰਾਬਤਾ ਕੀਤਾ ਸੀ, ਉਹ ਵੀ ਔਲੋ ਕੀ ਜੀ। ਤੇ ਉਹ ਦੱਸਦਾ ਸੀ ਪਿਆ ਫਲਾਣੇ ਨਾਮ ਫਲਾਣੇ ਔਲੋ ਕੋਈ ਦੇ ਦੇਣ, ਤੇ ਇਹ ਪਿੰਡ ਦਾ ਵੀ ਨਾਮ ਲੈਂਦਾ ਸੀ। ਸਾਡੇ ਚਾਰੇ ਪਿੰਡ ਹੀ ਸਾਡੇ ਨੇ ਹਾਂ ਇਸ ਪਿੰਡ ਦਾ ਵੀ ਨਾਮ ਔਲਖਾਂ ਦੇ ਉਹ ਸਾਡੇ ਵੀ ਚਾਰੇ ਪਿੰਡ ਹੀ ਸਾਡੇ ਨੇ। ਅਰਗਨ ਗੁੜੀ ਹਾਂ ਔਲਖ ਕੋਟਕੇਸ਼, ਇਹ ਚਾਰੇ ਪਿੰਡ ਹੀ ਸਾਡੇ ਨੇ ਔਲਖਾਂ ਦੇ। ਹਾਂ ਹੁਣ ਮੁੜ ਵਿੱਚ ਤੈਨੂੰ ਬਸ ਬਾਬਾ ਇੱਥੇ ਸਕੂਲ ਵੀ ਹੁੰਦਾ ਸੀ ਉਦੋਂ 47 ਦਾ? ਬਿਲਕੁਲ ਹੀ ਸੀ 5 ਤੱਕ ਸੀ, ਜੀ। ਪ੍ਰਾਇਮਰੀ ਸਕੂਲ ਸੀ? ਹਾਂਜੀ ਤੁਸੀਂ ਸਕੂਲ ਨਹੀਂ ਜਾਂਦੇ ਹੁੰਦੇ? ਮੈਂ ਹਾਂਜੀ। ਇੱਕ ਦਿਨ ਪਿਓ ਨੇ ਛੱਡਿਆ ਸੀ, ਘਰ ਰੱਬ ਕੇ ਭੱਜ ਗਿਆ। ਜਵਾਨ ਸਾਂ ਕਿਹੜਾ ਕਿਹੜਾ ਨਹੀਂ ਹੈ? ਜਵਾਨ ਸਾਂ ਕਿਹੜਾ ਵਾ, ਮੈਂ ਵਿਆਹਿਆ ਤਾਂ ਤੇਰਾ ਕੰਧ ਨਹੀਂ ਸੀ ਟੱਪੀ ਜਾਣੀ। ਮੈਂ ਕੰਧ ਟੱਪ ਕੇ ਭੱਜ ਗਿਆ। ਕੋ ਪਿਓ ਆਖਿਆ ਉਹ ਬੱਲੇ ਖੋਲੋ ਡੰਗਰ, ਚੱਲ ਤੂੰ ਪੜ੍ਹ ਲਿਆ ਡੰਗਰ ਕੋਲ, ਹੈਂ? ਤੂੰ ਪੜ੍ਹ ਲੈ ਜਾ, ਤੂੰ ਜਿਹੜਾ ਪੜ੍ਹਨਾ ਸੀ ਪੜ੍ਹ ਲਿਆ, ਤੂੰ ਆਪਣਾ ਮਾਲ ਚਾ। ਫਿਰ ਭਾਈ ਮਾਲ ਹੀ ਚਾਰਿਆ ਸਾਰੀ ਉਮਰ ਮੈਂ, ਤੇ ਮੱਝੀ ਚੋਈਆਂ ਨੇ ਦੁੱਧ ਪੀਤਾ ਹੈ ਰੱਜ ਕੇ, ਹੈਂ। ਤੇ ਹੁਣ ਤੋਂ ਮੁੜੋ ਬੇਪਰਾਣਾ ਹੋਇਆ ਪਹਿਲਾਂ, ਤਾਂ ਮੈਂ ਇੱਕ ਬਦਲ ਚੱਡਾ ਪੁਰਾਣੇ ਪੁਰਾਣੇ ਵੀ ਕਰਦੇ ਰਹੇ, ਕਬੱਡੀ ਪੂਰੀ ਖੇਡਦੇ ਰਹੇ। ਮੈਂ ਸਾਰੇ ਕੰਮ ਕਰਦਾ ਰਿਹਾ। ਅੱਛਾ ਜੀ ਖੈਰ ਤੇਰੇ ਜਿਹਾ ਬੰਦਾ ਮੈਂ ਰੋਲ ਥੱਲੇ ਤਾਂ ਰਹਿੰਦਾ ਫਿਰ ਦੂਤੇ ਬਹਿ ਰਹਿੰਦਾ। ਖੈਰ ਬਾਬੇ ਦੀ ਵੀ। ਹਾਂ ਇਹ ਸਭ ਦਾ ਸਮਝ ਲਓ। ਦੁੱਤੀ ਦਾ ਰਾਜਾ ਘਰੋਂ ਵੀ ਦੇ ਉਹਨਾਂ ਕੋਲੋਂ ਵੀ ਹੈ। ਅਜੇ ਨਹੀਂ ਵੇਲਾ ਮੇਰੀ ਹੱਡੀਆਂ ਕੁੜੀਆਂ ਵੀ ਨੂਰੀਆਂ ਨੇ। ਨਹੀਂ ਅਜੇ ਵੀ ਤੁਹਾਡੀ ਸਿਹਤ ਸਹੀ ਹੈ, ਅੱਲਾਹ ਪਾਕ ਤੁਹਾਨੂੰ। ਮੈਂ 87 ਸਾਲ ਉਮਰ। ਨਾਜ਼ਰੀਨ, ਮਜ਼ੀਦ 1947 ਦੇ ਜਾੜਿਆਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਚਾਹੁੰਦੇ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਤੇ ਉੱਥੋਂ ਦੇ ਕਿਸੇ ਦੇ ਵਡੇਰੇ ਦੀ ਜੇ ਇੰਟਰਵਿਊ ਕਰਾਉਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਨੰਬਰ ਆ ਰਿਹਾ, WhatsApp 'ਤੇ ਸਾਨੂੰ ਮੈਸੇਜ ਕਰੋ, ਆਪਣੇ ਵੱਡਿਆਂ ਦਾ ਨਾਮ ਲਿਖ ਦਿਓ ਤੇ ਪਿੰਡ ਦਾ ਜ਼ਿਲ੍ਹੇ ਦਾ ਦੱਸ ਦਿਓ, ਤੇ ਅਸੀਂ ਇੰਟਰਵਿਊ ਕਰਾਂਗੇ, ਵੀਡੀਓ ਰਿਕਾਰਡ ਕਰਾਂਗੇ। ਮਿਲਦੇ ਹਾਂ ਨਵੀਂ ਵੀਡੀਓ ਅਗਲੀ 'ਚ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।